ਅਗਰ ਉਹ ਪਹਿਲੇ ਦਿਨ ਘੋੜੇ ਤੋਂ ਡਾਂਦਿਆਂ ਉਹ ਉੱਥੇ ਫੌਤ ਹੋ ਜਾਂਦਾ ਤੇ ਮੈਂ ਉਹ ਸਦਮਾ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਆਪਣੇ ਆਪ 'ਚ ਫੀਲ ਹੁੰਦਾ ਕਿ ਮੈਂ ਵੀ ਉੱਥੇ ਮਰ ਜਾਣਾ। ਮਿਸ ਤੇ ਹੁਣ ਮੈਂ ਅੱਜ ਤੱਕ ਇਸ ਹੱਦ ਤੱਕ ਕਰਨਾ, ਮਿਸ ਹੁਣ ਮੈਂ ਇਸ ਹੱਦ ਤੱਕ ਕਰਨਾ ਕਿ ਮੈਂ ਸੁਬਹ ਉੱਠਣਾ ਘਰੋਂ ਤੇ ਦਫ਼ਤਰ ਆਉਣੇ ਤੱਕ ਮੈਂ 10 ਕੁ ਵਾਰੀ ਉਹਦੀ ਕੋਈ ਵੀਡੀਓ ਫੋਟੋ ਵੇਖ ਚੁੱਕਿਆ ਹਾਂ। ਇਹਦਾ ਰਾਜ਼ ਸਬੀਲ ਹਸਨ ਇਹ ਵੇ ਕਿ ਮੈਨੂੰ ਤੇ ਅੱਜ ਤੱਕ ਕਿਸੇ ਦੋਸਤ ਇਮਤਿਹਾਨ 'ਚ ਪਾਇਆ ਹੀ ਨਹੀਂ। ਅਲਹਮਦੁਲਿਲਾ ਅੱਜ ਤੱਕ ਕਦੀ ਇਹ ਫੀਲ ਨਹੀਂ ਹੋਇਆ ਕਿ ਯਾਰ, ਕਦੀ ਦੋਸਤ ਨੂੰ ਤਰਾਜ਼ੂ ਤੇ ਤੋਲਣ ਹੀ ਨਹੀਂ ਹੋਇਆ। ਕਦੀ ਕਿਸੇ ਦੋਸਤ ਨੇ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਤਰਾਜ਼ੂ ਤੇ ਤੋਲਿਆ ਜਾਏ। ਜਿਸ ਟਾਈਮ ਤੁਸੀਂ ਕਿਸੇ ਨੂੰ ਤਰਾਜ਼ੂ ਤੇ ਨਹੀਂ ਤੋਲਦੇ ਤੇ ਤੁਸੀਂ ਚੱਲ ਸਕਦੇ ਹੋ। ਤੁਹਾਡਾ ਲੰਬਾ ਰਿਲੇਸ਼ਨ ਹੋ, ਮਿਸਰਿਆਲ ਇੱਕ ਘੋੜਾ ਹੋਇਆ ਜੀ ਜੀ, ਉਸ ਘੋੜੇ ਦਾ ਪੋਤਰਾ ਆਈ ਉਹ ਘੋੜਾ ਵੀ ਖੁਦਿਆਰ ਹੀ ਖਰੀਦਿਆ। ਮੈਂ ਤੇ ਉਹ ਇਕੱਠੇ ਆਏ। ਮੈਂ ਆਖਿਆ ਮੈਂ ਨਹੀਂ ਖਰੀਦਣਾ। ਉਹਨਾਂ ਆਖਿਆ ਘੋੜਾ ਅੱਛਾ ਖਰੀਦਣਾ। ਮੈਂ ਕਿਹਾ ਠੀਕ ਹੈ ਖਰੀਦ ਲੈਂਦੇ। ਉਸ ਘੋੜੇ ਦਾ ਮੇਰੇ ਨਾਲ ਸਾਥ 2014-12 ਤੋਂ ਲੈ ਕੇ 2020 ਤੱਕ ਰਿਹਾ। 8 ਸਾਲ ਉਹ घोड़ा मेरे को रहा। उस टाइम वो दुआ कही जिस टाइम। अस्सलाम वालेकुम, मेरा नाम सबीउल हसन खान है और ਤੁਸੀਂ ਸਾਡੇ ਡਿਜੀਟਲ ਅਕਾਊਂਟਸ ਤੋਂ ਸਾਨੂੰ ਵੇਖ ਰਹੇ ਹੋ। ਪੋਡਕਾਸਟ ਸੀਰੀਜ਼ ਦੀ ਅੱਜ ਦੀ ਐਪੀਸੋਡ ਬੜੀ ਸਪੈਸ਼ਲ ਹੈ ਔਰ ਅੱਜ ਦੀ ਐਪੀਸੋਡ ਦੇ ਵਿੱਚ ਨਾ ਸਿਰਫ ਘੋੜਿਆਂ ਦੀ ਨੇਜ਼ਾਬਾਜ਼ੀ ਦੀ ਬਾਤ ਹੋਸੀ ਜਿਹੜੇ ਸਾਡੇ ਅੱਜ ਦੇ ਮਹਿਮਾਨ ਸ਼ਖਸੀਅਤ ਹਨ ਉਹਨਾਂ ਦੇ ਨਾਲ, ਬਲਕਿ ਉਹਨਾਂ ਦੀ ਲਾਈਫ ਔਰ ਸਕਸੈਸ ਸਟੋਰੀ ਜਿਹੜੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਸਾਂ ਹੈ, ਗੱਪਸ਼ਪ ਕਰਾਂਗੇ ਉਹਨਾਂ ਦੇ ਨਾਲ। ਕਾਫੀ ਟਾਈਮ ਤੋਂ ਇਹ ਇੰਟਰਵਿਊਜ਼ ਪੈਂਡਿੰਗ ਹਨ ਔਰ ਅੱਜ ਸਾਨੂੰ ਇਹ ਮੌਕਾ ਮਿਲਿਆ ਕਿ ਸਾਡੇ ਨਾਲ ਸਾਡੀ ਅੱਜ ਦੀ ਮਹਿਮਾਨ ਸ਼ਖਸੀਅਤ ਸੈयद ਹਸਨ ਰਜ਼ਾ ਬੁਖਾਰੀ ਸਾਹਿਬ ਆਫ ਮੰਡੀ ਬਾਉਦੀਨ ਸਾਡੇ ਨਾਲ ਮੌਜੂਦ ਨੇ। अस्सलाम वालेकुम शाह जी। वालेकुम अस्सलाम। ਕੀ ਹਾਲ ਹੈ ਤੁਹਾਡਾ? ਠੀਕ ਅਲਹਮਦੁਲਿਲਾ ਮੈਂ ਠੀਕ। ਤੁਸੀਂ ਖੈਰੀਅਤ? ਮਾਲਿਕ ਦਾ ਬੜਾ ਇਹਸਾਨ ਹੈ, ਦੁਆਵਾਂ ਨੇ। ਬੜੇ ਟਾਈਮ ਤੋਂ ਇਹ ਪੈਂਡਿੰਗ ਹੈ ਜੀ ਸਾਰਾ ਕੁਝ ਔਰ ਅੱਜ ਵਕਤ ਔਰ ਹਾਲਾਤ ਸਾਥ ਦਿੱਤਾ ਤੇ ਅਸੀਂ ਇੰਜ ਬੈਠੇ ਹਾਂ ਜੀ। ਤੇ ਬੜੀ ਜ਼ਰਾ ਨਵਾਜ਼ੀ ਖਾਨ ਸਾਹਿਬ। ਅੱਛਾ ਸ਼ਾਹ ਜੀ, ਬਿਜ਼ਨਸ, ਲਾਈਫ, ਘੋੜੇ, ਸਾਡਾ ਜਿਹੜਾ ਅੱਜ ਦੇ ਜਿਹੜਾ ਪੋਡਕਾਸਟ ਹੋ ਸੀ ਇਹਦੇ ਵਿੱਚ ਅਸੀਂ ਇਹ ਚੀਜ਼ਾਂ ਜਿਹੜੀਆਂ ਨਾ ਉਹ ਡਿਸਕਸ ਅਸੀਂ ਕਰਾਂਗੇ। ਬੜਾ ਆਸਾਨ ਔਰ ਸਾਦਾ ਸਵਾਲ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ, ਹਸਨ ਰਜ਼ਾ ਬੁਖਾਰੀ ਕੌਣ ਹੈ? ਪਹਿਲਾਂ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇਹ ਅਲਫਾਜ਼ ਮੇਰੇ ਵਾਸਤੇ ਚੁਣੇ ਕਿ ਅੱਜ ਦਾ ਪੋਡਕਾਸਟ ਸਪੈਸ਼ਲ ਹੈ। ਮੇਰੇ ਵਾਸਤੇ ਤਾਂ ਜ਼ਿਆਦਾ ਸਪੈਸ਼ਲ ਹੈ ਕਿ ਤੁਸੀਂ ਭਾਈਆਂ ਨੇ ਮੈਨੂੰ ਇਹ ਇੱਜ਼ਤ ਬਖਸ਼ੀ ਔਰ ਮੇਰੇ ਕੋਲ ਤੁਸੀਂ ਆਏ। ਜਿੱਥੇ ਤੱਕ ਰਹਿ ਗਿਆ ਸਵਾਲ ਮੇਰੀ ਜ਼ਾਤ ਦਾ, ਮੇਰਾ ਨਾਮ ਹਸਨ ਰਜ਼ਾ ਜੀ। ਸੈयद ਫੈਮਿਲੀ ਤੋਂ ਮੈਂ ਬਿਲੋਂਗ ਕਰਨਾ। ਮੰਡੀ ਬਾਉਦੀਨ ਸਾਡਾ ਬਾਈ ਸ਼ਹਿਰ ਵੀ ਹੈ। ਅਸੀਂ ਸ਼ੁਰੂ ਤੋਂ ਇੱਥੇ ਹੀ ਮੁਕੀਮ ਹਾਂ ਔਰ ਸਾਡੇ ਜਦ ਮੇਰੇ ਜਿਹੜੇ ਜਿਨ੍ਹਾਂ ਦੀ ਅਸੀਂ ਔਲਾਦ ਹਾਂ ਉਹ ਤਕਰੀਬਨ ਅੱਜ ਤੋਂ 300 ਸਾਲ ਪਹਿਲਾਂ ਦਾਰਾਦੀਨ ਪਨਾਹ ਤੋਂ ਅਸੀਂ ਇੱਥੇ ਮਾਈਗ੍ਰੇਟਿਡ ਹਾਂ। ਪਿੱਛੋਂ ਸਾਡਾ ਜਿਹੜਾ ਦਾਰਾਦੀਨ ਪਨਾਹ ਤੋਂ ਪਿੱਛੇ ਸਾਡਾ ਉੱਚ ਤੋਂ ਬਿਲੋਂਗ ਕਰਨੇ ਸੀ। ਬੁਖਾਰੀ ਸੈयद ਹਾਂ ਜੀ ਅਸੀਂ। ਔਰ ਇਹ ਮੁਖਤਲਿਫ ਜਿਹਾ ਸਾਡਾ ਤਾਰਫ ਹੈ। ਸਾਡਾ ਜ਼ਿਆਦਾ ਤਾਰਫ ਮੇਰਾ ਆਪਣੇ ਜ਼ਿਲ੍ਹੇ ਵਿੱਚ ਆਪਣੇ ਫਾਦਰ ਦੇ ਨਾਮ ਤੋਂ ਹੀ, ਉਹਨਾਂ ਦੇ ਨਾਂ ਤੋਂ ਹੀ ਅਸੀਂ ਜਾਣੇ ਜਾਂਦੇ ਹਾਂ, ਸੈयद ਸਾਜਿਦ ਹੁਸੈਨ ਸ਼ਾਹ ਸਾਹਿਬ। ਔਰ ਉਹ ਹੀ ਸਾਡਾ ਤਾਰਫ ਨੇ। ਅਸੀਂ ਤਾਂ ਬਸ ਉਹਨਾਂ ਦਾ ਤਾਰਫ ਲੈ ਕੇ ਤੇ ਇਹ ਜ਼ਿੰਦਗੀ ਗੁਜ਼ਾਰ ਰਹੇ ਹਾਂ। ਮਾਸ਼ਾਅੱਲਾ। ਅੱਛਾ ਹਸਨ ਭਾਈ, ਮੁਖਤਲਿਫ ਅਦਵਾਰ ਹੁੰਦੇ ਨੇ, ਲਾਈਫ ਦੇ ਪੀਰੀਅਡਸ ਹੁੰਦੇ ਨੇ। ਬਚਪਨ ਦਾ ਆਪਣਾ ਦੱਸੋ ਕਿ ਬਚਪਨ ਕਿਸ ਤਰ੍ਹਾਂ ਗੁਜ਼ਰਿਆ ਹੈ, ਕਿੱਥੇ ਗੁਜ਼ਰਿਆ ਹੈ, ਸੰਗੀ ਦੋਸਤ ਜਿਹੜੇ ਹਨ ਉਹ ਕੌਣ ਹਨ, ਕਿਤਨੇ ਦੋਸਤ ਜਿਹੜੇ ਨੇ ਹੁਣ ਨਾਲ ਮੌਜੂਦ ਨੇ? ਢੇਰ ਸਾਰੇ ਸਵਾਲ ਨੇ, ਆਤਾ ਕਰੋ। ਸਰਦਾਰ ਸਾਹਿਬ, ਤੁਸੀਂ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਕਿ ਨਿੱਜੀ ਲਾਈਫ, ਉਸ ਤੋਂ ਬਾਅਦ ਘੋੜੇ ਔਰ ਉਸ ਤੋਂ ਬਾਅਦ ਸਾਡਾ ਬਿਜ਼ਨਸ, ਤੇ ਤਿੰਨਾਂ ਵਿੱਚ ਅੱਲਾ ਦਾ ਸ਼ੁਕਰ ਹੈ, ਅੱਲਾਹ ਤਾਲਾ ਨੇ ਮੈਨੂੰ ਬਹੁਤ ਨਵਾਜ਼ਿਆ ਜੀ ਦੋਸਤਾਂ ਦੀ ਨਿਮਤ ਤੋਂ। ਅਰਲੀ ਲਾਈਫ ਸਾਡੀ, ਅਰਲੀ ਸਕੂਲਿੰਗ, ਅਰਲੀ ਲਾਈਫ ਮੰਡੀ 'ਚ ਗੁਜ਼ਰੀ ਜੀ। ਸਾਡੇ ਕੋਲ ਇੱਕ ਉਸ ਟਾਈਮ ਇੱਕੋ ਹੀ ਅੱਛਾ ਸਕੂਲ ਹੈ, ਰੇਂਜਰਸ ਪਬਲਿਕ ਸਕੂਲ। ਉੱਥੋਂ ਹੀ ਮੈਂ ਮੈਟ੍ਰਿਕ ਉੱਥੋਂ ਕੀਤਾ। ਨੇਜ਼ਾਬਾਜ਼ੀ ਦਾ ਸ਼ੌਕ ਬੜੇ ਅਰਸੇ ਤੋਂ, ਨੇਜ਼ਾਬਾਜ਼ੀ ਦਾ ਨਹੀਂ, ਉਸ ਟਾਈਮ ਘੋੜਿਆਂ ਦਾ ਜ਼ਿਆਦਾ ਸ਼ੌਕ ਹੈ। ਰਾਈਡਿੰਗ ਵੀ ਸਟਾਰਟ ਅਸੀਂ ਰੇਂਜਰ ਸਕੂਲ ਤੋਂ ਹੀ ਕੀਤੀ, ਲੇਕਿਨ ਉਹ ਲਿਟਲ ਬਿਟ ਜਿਸ ਤਰ੍ਹਾਂ ਸਟੂਡੈਂਟ ਰਾਈਡਿੰਗ ਹੁੰਦੀ ਹੋਈ। ਅਤੇ ਜਿੱਥੇ ਤੱਕ ਰਿਹਾ ਦੋਸਤੀ ਦਾ ਸਵਾਲ ਜੀ, ਅਸੀਂ 95 ਵਿੱਚ ਰੇਂਜਰ ਸਕੂਲ 'ਚ ਨਰਸਰੀ ਦਾਖਲ ਹੋਏ ਔਰ ਸਾਡੀ ਉਸ ਟਾਈਮ ਕਲਾਸ ਦੀ ਸਟਰੈਂਥ ਆਈ 27। ਅਲਹਮਦੁਲਿਲਾ ਅੱਜ ਦੇ ਦਿਨ ਤੱਕ ਉਹਨਾਂ 27 ਵਿੱਚੋਂ 20 ਅਸੀਂ ਕਲੋਜ਼ ਫਰੈਂਡ ਹਾਂ। ਅੱਛਾ। ਜਿਹੜੇ ਅਸੀਂ 24/7 ਇਕੱਠੇ ਹੁੰਦੇ ਹਾਂ,
ਕੋਈ ਕਿਧਰੇ ਜੌਬਸ ਦੇ ਸਿਲਸਿਲੇ 'ਚ ਅਬਰੋਡ ਨੇ, ਕੁਝ ਆਰਮੀ 'ਚ ਨੇ, ਕੋਈ ਸਪੈਸ਼ਲ ਸਰਵਿਸਿਜ਼ 'ਚ ਨੇ, ਕੁਝ ਵਕਲਾ ਨੇ। ਲੇਕਿਨ ਸਾਡੀ ਉਮਰਾਂ ਹੋ ਗਈਆਂ ਹੁਣ 34 ਸਾਲ ਸਭ ਦੀਆਂ। ਅਲਹਮਦੁਲਿਲਾ ਜਿਹੜੇ ਮੇਰੇ ਸਕੂਲ ਦੇ ਦੋਸਤ ਨੇ, ਔਰ ਮੈਂ ਸਮਝਦਾ ਕਿ ਉਹ ਮੇਰੇ ਵਾਸਤੇ ਮੇਰੀ ਦੌਲਤ ਨੇ। ਉਹਨਾਂ ਦੀ ਔਰ ਮੇਰੀ ਦੋਸਤੀ ਦਾ ਟਾਈਮ 29 ਸਾਲ ਹੈ, ਜਿਹਦੇ 20 ਉਹ ਸਾਡੀ ਕਲਾਸ ਫੈਲੋਜ਼ ਨੇ, ਔਰ ਉਹ ਹੁਣ ਵੀ ਤੁਸੀਂ ਅੱਗੇ ਆਏ ਹੋ, ਤੁਸੀਂ ਵੇਖਿਆ ਵਿੱਚੋਂ 5-10 ਤੇ ਅੱਗੇ ਵੀ ਮੌਜੂਦ ਆ। ਜੀ ਜੀ ਜੀ। ਅਸੀਂ ਅਲਹਮਦੁਲਿਲਾ ਸਾਰੇ ਇਕੱਠੇ ਹੁੰਦੇ ਹਾਂ। ਔਰ ਦੋਸਤੀ ਦਾ ਕੁਝ ਲੋਕਾਂ ਵਾਸਤੇ ਦੋਸਤੀ ਹੁੰਦੀ ਜ਼ਿੰਦਗੀ ਗੁਜ਼ਾਰਨੇ ਦਾ ਤਰੀਕਾ। ਮੇਰੇ ਵਾਸਤੇ ਦੋਸਤੀ ਇਹ ਹੋਏ ਕਿ ਜਿਹਦੀ ਦੋਸਤੀ ਦੀ ਵਜ੍ਹਾ ਤੋਂ ਅਸੀਂ ਜ਼ਿੰਦਾ ਹਾਂ। ਅਸੀਂ ਦੋਸਤੀ ਦੀ ਵਜ੍ਹਾ ਤੋਂ ਜ਼ਿੰਦਗੀ ਗੁਜ਼ਾਰ ਰਹੇ ਹਾਂ, ਨਾ ਕਿ ਦੋਸਤਾਂ ਨਾਲ ਜ਼ਿੰਦਗੀ ਗੁਜ਼ਾਰ ਰਹੇ। ਸਹੀ। ਅਸੀਂ ਦੋਸਤਾਂ ਵਾਸਤੇ ਜ਼ਿੰਦਗੀ ਗੁਜ਼ਾਰ ਰਹੇ ਹਾਂ। ਜਿਉਂ ਹੀ ਫਿਰ ਅਸੀਂ ਅੱਗੇ ਗ੍ਰੈਜੂਏਸ਼ਨਸ ਲਾਹੌਰ ਤੋਂ ਕੀਤੀਆਂ, ਅੱਗੇ ਅਸੀਂ ਫਰਦਰ ਸਟੱਡੀਜ਼ ਵਾਸਤੇ ਲਾਹੌਰ ਚਲੇ ਗਏ, ਔਰ ਉਹਦੇ ਨਾਲ ਸਾਡੇ ਦੋਸਤ ਉਹ ਹੀ ਨਾਲ ਰਹੇ। ਸਟੱਡੀ ਤੋਂ ਬਾਅਦ ਜਿਸ ਟਾਈਮ ਅਸੀਂ ਪ੍ਰੈਕਟੀਕਲੀ, ਮੈਂ ਮੈਟ੍ਰਿਕ ਤੋਂ ਬਾਅਦ ਫਸਟ ਈਅਰ 'ਚ ਜਦੋਂ ਨਿਜ਼ਾਬਾਜ਼ੀ ਸ਼ੁਰੂ ਕੀਤੀ, ਔਰ ਨਿਜ਼ਾਬਾਜ਼ੀ 'ਚ ਵੀ ਅੱਲਾਹ ਤਾਲਾ ਨੇ ਬੇਇੰਤਹਾ ਦੋਸਤ ਦਿੱਤੇ। ਮੈਂ ਅਕਸਰ ਆਪਣੇ ਦੋਸਤਾਂ ਨਾਲ ਗੱਲ ਕਰਨਾ ਕਿ ਕੋਈ ਬੰਦਾ ਮੇਰੀ 34 ਸਾਲ ਦੀ ਲਾਈਫ 'ਚ ਇਹ ਨਹੀਂ ਆਖ ਸਕਦਾ ਅਸੀਂ ਹਸਨ ਸ਼ਾਹ ਦੇ ਦੋਸਤ ਹਾਸੇ। 34 ਸਾਲ 'ਚ ਜਿਸ ਬੰਦੇ ਨਾਲ ਦੋਸਤੀ ਹੋਈ ਅੱਜ ਤੱਕ ਦੋਸਤ ਹੋਈ। ਇਹਦਾ ਮੈਂ ਕਤਲ ਕਲਾਮੀ ਮਾਫ, ਮੈਂ ਇਹਦਾ ਨਾ ਜਿਹੜਾ ਰਾਜ਼ ਹੈ ਨਾ ਉਹ ਡਿਕੋਡ ਕਰਨਾ ਚਾਹੁੰਦਾ ਕਿ ਇਤਨਾ ਲੰਬਾ ਅਰਸਾ ਕਿਸ ਤਰ੍ਹਾਂ। ਜ਼ਾਹਰੀ ਗੱਲ ਹੈ ਜਦੋਂ ਤੁਸੀਂ ਦੋਸਤਾਂ ਦੇ ਨਾਲ ਚੱਲਦੇ ਹੋ ਫਿਰ ਬਹੁਤ ਕੁਝ ਹੁੰਦਾ ਹੈ ਲਾਈਫ ਦੇ ਵਿੱਚ, ਉਤਾਰ ਚੜਾਓ ਹਰ ਕਿਸੇ ਦੇ ਨਾਲ ਨੇ, ਔਰ ਫਿਰ ਉਹਦੇ ਵਿੱਚ ਤਲਖੀਆਂ ਵੀ ਹੈ ਨੇ, ਕੁਝ ਅੱਛੀਆਂ ਯਾਦਾਂ ਔਰ ਦੋਸਤ ਇਸ ਤਰ੍ਹਾਂ ਹੈ ਨੇ। ਇਹ ਕਿਸ ਤਰ੍ਹਾਂ ਇਤਨਾ ਲੰਬਾ ਜਿਹੜਾ ਨਾ ਉਹ, ਇਹਦਾ ਰਾਜ਼ ਕੀ ਹੈ ਇਸ ਸਾਰੇ ਦੇ ਪਿੱਛੇ? ਇਹਦਾ ਰਾਜ਼ ਸਬੀਲ ਹਸਨ ਇਹ ਵੇ ਕਿ ਮੈਂ ਤੇ ਅੱਜ ਤੱਕ ਕਿਸੇ ਦੋਸਤ ਇਮਤਿਹਾਨ 'ਚ ਪਾਇਆ ਹੀ ਨਹੀਂ। ਅਲਹਮਦੁਲਿਲਾ ਅੱਜ ਤੱਕ ਕਦੀ ਇਹ ਫੀਲ ਨਹੀਂ ਹੋਇਆ ਕਿ ਯਾਰ ਕਦੀ ਦੋਸਤ ਨੂੰ ਤਰਾਜ਼ੂ ਤੇ ਤੋਲਣ ਹੀ ਨਹੀਂ ਹੋਇਆ। ਕਦੀ ਕਿਸੇ ਦੋਸਤ ਨੇ ਇਹ ਮੌਕਾ ਹੀ ਨਹੀਂ ਦਿੱਤਾ ਕਿ ਉਹ ਤਰਾਜ਼ੂ ਤੇ ਤੋਲਿਆ ਜਾਏ। ਜਿਸ ਟਾਈਮ ਤੁਸੀਂ ਕਿਸੇ ਨੂੰ ਤਰਾਜ਼ੂ ਤੇ ਨਹੀਂ ਤੋਲਦੇ ਤੇ ਤੁਸੀਂ ਚੱਲ ਸਕਦੇ, ਤੁਹਾਡਾ ਲੰਬਾ ਰਿਲੇਸ਼ਨ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਹੁਣ ਮੈਂ ਹੁਣ ਤੁਹਾਨੂੰ ਆਪਣੀ ਗੱਲ ਥੋੜੀ ਸਾਰੀ ਕੰਟੀਨਿਊ ਕਰਸਾਂ ਜੀ ਜੀ, ਉਹਦੇ ਵਿੱਚ ਮੈਂ ਤੁਹਾਨੂੰ ਇਹ ਜਵਾਬ ਦੇਣੇ ਦੀ ਵੀ ਕੋਸ਼ਿਸ਼ ਕਰਸਾਂ। ਠੀਕ ਹੈ, ਬਿਸਮਿਲ੍ਲਾ। ਜਿਹੜੇ ਸਕੂਲ ਦੇ ਦੋਸਤ ਨੇ ਜੀ, ਇਹ ਤੇ ਅੱਲਾਹ ਤਾਲਾ ਦੀ ਇੱਕ ਇਨਾਇਤ ਨੇ। ਜਿਸ ਤਰ੍ਹਾਂ ਤੁਹਾਡੇ ਰਿਸ਼ਤੇ ਅੱਲਾਹ ਦੀ ਇੱਕ ਇਨਾਇਤ ਨੇ ਨਾ ਕਿ ਅੱਲਾਹ ਤਾਲਾ ਨੇ ਤੁਹਾਡੇ ਰਿਸ਼ਤੇ ਲਿਖ ਦਿੱਤੇ ਨੇ। ਜਿਹੜੀ ਤੁਹਾਡੀ ਲੜਕਪਨ ਦੀ ਬਚਪਨ ਦੀ ਦੋਸਤੀਆਂ ਨੇ ਔਰ ਜਿਹੜੇ ਤੁਹਾਡੇ ਸਕੂਲ ਫੈਲੋਜ਼ ਨੇ, ਇਹ ਵੀ ਅੱਲਾਹ ਨੇ ਲਿਖ ਦਿੱਤੇ ਨੇ। ਤੁਸੀਂ ਬਣਾਉਂਦੇ ਨਹੀਂ, ਤੁਸੀਂ ਇੱਕ ਸਕੂਲ ਦਾਖਲ ਹੁੰਦੇ ਤੁਹਾਡੇ ਨਾਲ ਲੋਕ ਜੁੜ ਜਾਂਦੇ। ਸਹੀ। ਜਿਹੜੀ ਸਾਡੀ ਦੂਸਰੀਆਂ ਦੋਵੇਂ ਫੀਲਡ ਨੇ, ਬਿਜ਼ਨਸ ਔਰ ਨਿਜ਼ਾਬਾਜ਼ੀ, ਜਿਹੜੀ ਸਾਡੀ ਅਮਲੀ ਜ਼ਿੰਦਗੀ ਦੀ ਪ੍ਰੈਕਟੀਕਲ ਲਾਈਫ ਦੇ ਵਿੱਚ, ਇਹਦੇ ਵਿੱਚ ਅੱਲਾਹ ਤਾਲਾ ਨੇ ਮੈਨੂੰ ਬਹੁਤ ਜ਼ਿਆਦਾ ਦੋਸਤ ਦਿੱਤੇ ਨੇ। ਸ਼ਾਇਦ ਮੈਂ ਸਕੂਲ ਵਾਲੇ ਗਿਣ ਲੈਣ, ਨਿਜ਼ਾਬਾਜ਼ੀ ਵਾਲੇ ਮੈਂ ਗਿਣ ਹੀ ਨਹੀਂ ਸਕਦਾ ਕਿ ਅਲਹਮਦੁਲਿਲਾ ਕਿਤਨੇ ਦੋਸਤ ਨੇ। ਉਹਨਾਂ ਦੋਸਤਾਂ ਵਿੱਚ ਮੈਂ ਕਿਸੇ ਦੋਸਤ ਦਾ ਨਾਂ ਨਹੀਂ ਲੈ ਸਕਦਾ ਕਿ ਇਹ ਮੇਰਾ ਦੈਟਸ ਇਸ ਲੈਵਲ ਦਾ ਦੋਸਤ ਹੈ, ਇਸ ਲੈਵਲ ਦਾ। ਔਰ ਦੋਸਤੀ ਦਾ ਕੋਈ ਸ਼ਹਿਰ ਜ਼ਿਲ੍ਹਾ ਵੀ ਮੁਹੱਈਆ ਨਹੀਂ ਹੈ ਕਿ ਮੇਰਾ ਦੋਸਤ ਜਿਹੜੇ ਨਿਜ਼ਾਬਾਜ਼ੀ ਦੇ ਨੇ, ਮੰਡੀ ਦੇ ਨੇ, ਗੁਜਰਾਤ ਦੇ ਨੇ, ਮੀਆਂ ਵਾਲੀ ਦੇ ਨੇ, ਅਕ੍ਰੋਸ ਪਾਕਿਸਤਾਨ ਜਿਹੜੇ ਨੇ, ਅਕ੍ਰੋਸ ਪਾਕਿਸਤਾਨ ਦੇ ਨੇ। ਸਾਡੇ ਅਸੀਂ ਪਿਛਲੇ ਸਾਲ ਇੱਕ ਮੇਲਾ ਦੌੜ ਰਿਹਾ ਹੈ ਖੁਸ਼ਾਬ, ਉੱਥੇ ਸਾਡੇ ਇੱਕ ਭਾਈ ਨੇ ਅਹਿਮਦ ਰਜ਼ਾ ਉਤਰਾ ਜੀ ਜੀ, ਉਹ ਮੈਂ ਤੇ ਸਾਡੇ ਦੋਸਤ ਨੇ ਤਬਸਮ ਖਾਨ, ਉਹਨਾਂ ਦੇ ਵਾਲਦ, ਅਸੀਂ 3 ਗਰਾਊਂਡ ਵਿੱਚ ਇਕੱਠੇ ਜਿਵੇਂ ਬਹਿ ਕੇ ਗੱਪਸ਼ਪ ਕਰਦੇ ਬੈਠੇ ਆ। ਉਹਨੇ ਇੱਕ ਮੇਰੇ ਤੋਂ ਸਵਾਲ ਪੁੱਛਿਆ। ਉਹਨੇ ਕਿਹਾ ਯਾਰ ਹਸਨ ਸ਼ਾਹ, ਅਸੀਂ ਅਗਰ ਜੰਗ ਗਏ ਹਾਂ ਤਾਂ ਸਾਨੂੰ ਲੱਗਿਆ ਹਸਨ ਸ਼ਾਹ ਦੀ ਦੋਸਤੀ ਸਿਰਫ ਜੰਗ ਵਿੱਚ, ਇਹ ਹੈ ਹੀ ਜੰਗ ਦਾ, ਇਹਦੇ ਤਾਲੁਕਾਤ ਸਿਰਫ ਜੰਗ ਦੇ। ਅਗਰ ਅਸੀਂ ਇਸਲਾਮਾਬਾਦ ਗਏ ਤਾਂ ਸਾਨੂੰ ਲੱਗਿਆ ਹਸਨ ਸ਼ਾਹ ਤੇ ਇਸਲਾਮਾਬਾਦ ਦਾ, ਇਹਦੀ ਦੋਸਤੀ ਸਿਰਫ ਇੱਥੇ। ਅਗਰ ਮੀਆਂ ਵਾਲੀ ਆਏ ਆ ਤੇ ਫਿਰ ਵੀ ਇਹ ਫੀਲ ਹੋਇਆ, ਬੱਖਰ ਗਏ ਆ ਤੇ ਇਹ ਫੀਲ ਹੋਇਆ, ਸਰਗੋਦੇ ਗਏ ਆ ਤੇ ਇਹ ਫੀਲ ਹੋਇਆ, ਤਾਂ ਕਿ ਅਟਕ ਸਾਡੀ ਬਾਉਂਡਰੀ ਬਣ ਗਈ। ਅਟਕ ਗਏ ਤੇ ਲੱਗਿਆ ਕਿ ਹਸਨ ਸ਼ਾਹ ਦਾ ਸਿਰਫ ਤਲਕ ਅਟਕ से ਬਾਹਰ ਤੇ ਹੋਈ, ਜਿਤਨਾ ਇੱਥੇ ਗੂੜਾ ਬਾਹਰ ਇਤਨਾ ਗੂੜਾ ਹੋ ਨਹੀਂ ਸਕਦਾ। ਤੇ ਇਹਦਾ ਕੀ ਰਾਜ ਹੈ ਕਿ ਹਰ ਜਗ੍ਹਾ ਤੇਰੀ ਤੂੰ ਇਤਨੀ ਅਪਨਾਈਅਤ ਨਾਲ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰ ਰਿਹਾ। ਸਾਡੇ ਬਜ਼ੁਰਗ ਨੇ ਸ਼ਫਾਉल्ला ਖਾਨ ਸ਼ਬਾਜ਼ ਜੀ, ਤਬਸਮ ਖਾਨ ਦੇ ਵਾਲਿਦ ਸਾਹਿਬ, ਉਹ ਮੇਰੇ ਬੋਲਣੇ ਤੋਂ ਵੀ ਪਹਿਲਾਂ ਬੋਲਦੇ। ਅੱਛਾ। ਉਹਨਾਂ ਕਿਹਾ ਅਹਿਮਦ ਰਜ਼ਾ, ਇਹਦਾ ਜਵਾਬ ਬੜਾ ਆਸਾਨ ਹੈ।
ਇਸ ਹਰ ਜਗ੍ਹਾ ਉਤਨੀ ਹਾਜ਼ਰੀ ਦਿੱਤੀ ਹੈ ਕਿ ਬੰਦਿਆਂ ਨੂੰ ਲੱਗਿਆ ਕਿ ਇਹ ਸਾਡਾ ਹੈ। ਇਹ ਆਪਣੀ ਹਾਜ਼ਰੀ ਔਰ ਲੋਕਾਂ ਨਾਲ, ਆਪਣੇ ਦੋਸਤਾਂ ਨਾਲ ਮੁਹੱਬਤ ਦੀ ਵਜ੍ਹਾ ਤੋਂ ਇਹ ਹਰ ਜਗ੍ਹਾ ਤੇ ਇਹ ਫੀਲ ਹੁੰਦਾ ਕਿ ਇਹ ਇਸ ਜਗ੍ਹਾ ਦਾ। ਮੇਰੇ ਕੋਲ ਤੇ ਇਹਦਾ ਤੁਸੀਂ ਜਿਹੜੀ ਉਹ ਪੁੱਛ ਰਹੇ ਹੋ ਕਿ ਇਸ ਲਾਈਫ ਦਾ ਇਤਨਾ ਪ੍ਰੋਲੋਂਗ ਹੋਣਾ, ਫਰੈਂਡਸ਼ਿਪ ਦਾ ਇਤਨਾ ਪ੍ਰੋਲੋਂਗ ਜੀ ਹੋਣਾ, ਜੀ ਉਹਦਾ ਆਨਸਰ ਕੀ ਹੈ? ਉਹਦਾ ਆਨਸਰ ਇਹ ਹੈ ਕਿ ਤੁਸੀਂ ਦੋਸਤਾਂ ਨਾਲ ਇਮਤਿਹਾਨ ਚ ਪਾਓ ਨਾ ਆਪ ਪਾਓ, ਦੋਸਤਾਂ ਨਾਲ ਪਿਆਰ ਕਰੋ, ਉਹ ਵੀ ਤੁਹਾਡੇ ਨਾਲ ਪਿਆਰ ਕਰੋ। ਬਿਲਕੁਲ। ਔਰ ਜਿਸ ਟਾਈਮ ਤੁਸੀਂ ਪਿਆਰ ਔਰ ਅਪਨਾਈਅਤ ਦਾ ਰਿਸ਼ਤਾ ਬਣਾਉਂਦੇ ਹੋ, ਉਸ ਤੋਂ ਬਾਅਦ ਮੇਰਾ ਤਾਂ ਨਹੀਂ ਖਿਆਲ ਕਿ ਤੁਹਾਡੀ ਕਦੀ ਵੀ ਕੋਈ ਦੋਸਤੀ ਜਿਹੜੀ ਹੈ ਉਹ ਮਰ ਸਕਦੀ। ਤੁਹਾਡੀ ਦੋਸਤੀ ਵੱਧਦੀ ਹੈ। ਔਰ ਸਾਡੀ ਦੋਸਤੀ ਜਿਹੜੀ ਅਜ਼ੀਜ਼ਾਂ ਨਾਲ ਹੈ, ਉਹ ਦੋਸਤੀ ਸਿਰਫ ਦੋਸਤੀ ਨਹੀਂ, ਸਾਡੀ ਰਿਸ਼ਤੇਦਾਰੀ ਕਿਸੇ ਨਾਲ ਨਹੀਂ, ਲੇਕਿਨ ਮੈਨੂੰ ਫੀਲ ਇਹ ਹੁੰਦਾ ਕਿ ਇਹ ਦੋਸਤੀ ਜਿਹੜੀ ਹੈ ਇਹ ਇਤਨੀ ਸਟਰੋਂਗ ਹੈ ਕਿ ਤੁਸੀਂ ਰਿਸ਼ਤੇਦਾਰੀ ਨਾਲ ਕੰਪੈਰੀਜ਼ਨ ਇਹਦਾ ਕਰ ਸਕਦੇ ਇਹਦਾ ਕਰ ਸਕਦੇ ਹੋ। ਬਿਲਕੁਲ। ਅੱਛਾ, ਕੁਝ ਚੀਜ਼ਾਂ ਮੈਂ ਵੀ ਆਬਜ਼ਰਵ ਕੀਤੀਆਂ ਨੇ ਪਿਛਲੇ ਕੋਈ 2.5-3 ਸਾਲ ਦੇ ਅਰਸੇ ਦੇ ਦੌਰਾਨ, ਤੁਹਾਡੀ ਜ਼ਾਤ ਨੂੰ ਲੈ ਕੇ ਕੁਝ ਸਾਡੀਆਂ ਵੀ ਆਬਜ਼ਰਵੇਸ਼ਨਸ ਐ ਸਨ ਇਸੇ ਦੋਸਤੀ ਦੇ ਹਵਾਲੇ ਨਾਲ ਹੀ। ਬੜਾ ਇੰਪੋਰਟੈਂਟ ਹੁੰਦਾ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜਿਹੜਾ ਨਾ ਉਹ ਓਵਰਸੀ ਕਰਨਾ ਕਿ ਅੱਛਾ ਕੁਝ ਨਹੀਂ ਹੋਇਆ, ਠੀਕ ਹੈ। ਮਤਲਬ ਇਹ ਅਸੀਂ ਆਬਜ਼ਰਵ ਕਰ ਰਹੇ ਹੁੰਦੇ ਹਾਂ ਜੀ, ਬਹੁਤ ਕੁਝ ਹੋ ਰਿਹਾ ਹੁੰਦਾ ਸਾਈਡ ਬਾਈ ਸਾਈਡ, ਲੇਕਿਨ ਅੱਛਾ ਥੋੜਾ ਅੱਗੇ ਚੱਲਦੇ ਹਾਂ। ਬਜ਼ੁਰਗਾਂ ਦਾ ਤਾਰਫ ਤੁਸੀਂ ਕਰਵਾਇਆ, ਫੈਮਿਲੀ ਬਿਜ਼ਨਸ ਜਿਹੜਾ ਹੈ ਉਹ ਤੁਹਾਡਾ ਕੀ ਹੈ ਸ਼ੁਰੂ ਤੋਂ, ਔਰ ਹੁਣ ਜਿਹੜਾ ਉਹਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲੇ ਹੋ? ਸ਼ੁਰੂ ਤੋਂ ਜਿਹੜਾ ਫੈਮਿਲੀ ਬਿਜ਼ਨਸ ਹੈ ਬੈਕ ਇਨ 90s ਤੋਂ ਜਿਹੜਾ ਉਹ ਸਾਡੀ ਸਾਰੀ, ਅਸੀਂ ਇਹ ਜਿੱਥੇ ਬੈਠੇ ਹਾਂ ਇਹ ਸਾਡਾ ਗਾঁव ਹੈ ਕੱਦਾਂ ਵਾਲਾ। ਸਹੀ। ਔਰ ਕੱਦਾਂ ਵਾਲਾ ਗਾँव ਸਾਡਾ, ਇਹ ਵੀ ਸਾਡੇ ਜਿਹੜੇ ਜੱਦ ਆਏ ਸਨ ਬਾਬਾ ਜੂਨ ਸ਼ਾਹ ਬੁਖਾਰੀ ਜੀ ਜੀ, ਉਹਨਾਂ ਨੇ ਇੱਕ ਆਪਣੀ ਰੂਹਾਨੀ ਤਾਕਤ ਦੇ ਨਾਲ ਇੱਕ ਕੱਦ ਟੋਰੀ ਹੈ। ਅੱਛਾ। ਉਹ ਅੱਜ ਵੀ ਸਾਡੇ ਪਿੰਡ ਦਾ ਨਾਂ ਹੀ ਉਸ ਇੱਕ ਉਹਨਾਂ ਦੇ ਰੂਹਾਨੀ ਮੁਜਜ਼ੇ ਦੀ ਵਜ੍ਹਾ ਤੋਂ ਕੱਦਾਂ ਦਾ ਪਿਆ। ਅੱਛਾ। ਇਹ ਸਾਡੀ ਜਿਹੜੀ ਸਾਰੀ ਜਗ੍ਹਾ ਸੀ ਇਹ 47 ਤੋਂ ਬਾਅਦ ਜਿਸ ਟਾਈਮ ਸ਼ਹਿਰ ਬਣੇ, ਇੰਡੀਪੈਂਡੈਂਸ ਹੋਈ, ਉਸ ਤੋਂ ਬਾਅਦ ਸ਼ਹਿਰ ਬਣੇ, ਸ਼ਹਿਰ ਦੇ ਫਿਰ ਮਿਊਨਿਸਪਲ ਕਮੇਟੀ ਬਣੀ, ਸਾਡੀ ਸਾਰੀ ਪ੍ਰਾਪਰਟੀ ਜਿਹੜੀ ਸਾਡੀ ਲੈਂਡ ਹੈ ਐਗਰੀਕਲਚਰਲ ਲੈਂਡ ਹੈ। ਪਹਿਲਾਂ ਕੁਝ ਟਾਈਮ ਤੱਕ ਤੇ ਮੈਂ ਆਪਣੀ ਲਾਈਫ 'ਚ ਵੀ ਇੱਥੇ ਐਗਰੀਕਲਚਰ ਹੁੰਦੀ ਵੇਖੀ। ਸਹੀ। ਐਗਜ਼ੈਕਟ ਜਿੱਥੇ ਅਸੀਂ ਬੈਠੇ ਹਾਂ ਇੱਥੇ ਮੈਂ ਗੁੜੀਆਂ ਦੇ ਮੱਝਾਂ ਦੇ ਪੱਠੇ ਲੱਗੇ ਵੀ ਇਹ ਤੁਸੀਂ ਵੇਖੇ ਨੇ? ਆਪ ਵੇਖੇ ਨੇ। ਠੀਕ ਹੈ। ਉਸ ਤੋਂ ਬਾਅਦ ਕਿਉਂਕਿ ਸ਼ਹਿਰ ਸਾਡਾ ਵੱਧ ਰਿਹਾ, ਫਿਰ ਉਹ ਸਾਡੀ ਸਾਰੀ ਪ੍ਰਾਪਰਟੀਜ਼, ਪਹਿਲਾਂ ਸਾਡੇ ਕੋਲ ਕਾਰ ਸ਼ੋਰੂਮਸ ਦੀ ਮਾਰਕੀਟ ਬਣੀ। ਉਸ ਤੋਂ ਪਹਿਲਾਂ 90s ਵਿੱਚ ਸਾਡੇ ਕੋਲ ਇੱਥੇ ਟਰੱਕਸ ਦੀ ਮਾਰਕੀਟ ਆਈ, ਟਰੱਕਸ ਦੀ ਜਿਹੜੇ ਬੈਡਫੋਰਡ ਟਰੱਕ ਹੁੰਦੇ ਨੇ, ਉਹਨਾਂ ਦੀ ਸਾਡੀ ਮਾਰਕੀਟ ਆਈ, ਉਹਦਾ ਨਾਂ ਆਈ ਹੈਦਰੀ ਮਾਰਕੀਟ। ਅੱਛਾ। ਉਹਦੇ ਵਿੱਚ ਮੋਰ ਔਰ ਲੈਸ ਕੋਈ 1000 ਸ਼ਾਪਸ ਦੇ ਕਰੀਬ ਆਣ। ਉਹ ਫਿਰ ਜਿਉਂ ਟਰੱਕਸ ਨੂੰ ਸ਼ਹਿਰ ਤੋਂ ਬਾਹਰ ਕੱਢਿਆ ਗਿਆ ਤੇ ਉਹ ਜਗ੍ਹਾਵਾਂ ਜਿਹੜੀਆਂ ਨੇ ਉਹ ਸਾਡੇ ਕੋਲ ਇੱਥੇ ਕਾਰ ਸ਼ੋਰੂਮਸ ਨੇ ਔਰ ਮੁxtਲਿਫ ਆਟੋਮੋਬਾਈਲ ਵਰਕਸ਼ਾਪਸ ਨੇ ਲੈ ਲਈਆਂ। ਠੀਕ ਹੈ। ਪਹਿਲਾਂ ਉਦਾਂ ਤੇ ਚੀਜ਼ਾਂ ਰੈਂਟ ਆਊਟ ਰਹੀਆਂ, ਫਿਰ ਕਿਉਂਕਿ ਸ਼ਹਿਰ ਵੀ ਮਾਡਰਨਾਈਜ਼ ਹੋ ਰਿਹਾ, ਫਿਰ ਆਹਿਸਤਾ ਆਹਿਸਤਾ ਚੱਲਦਿਆਂ ਸਾਡੇ ਕੋਲ ਹਸਪੀਟਲਸ ਆ ਗਏ, ਉਹਨਾਂ ਨੇ ਜਗ੍ਹਾ ਰੈਂਟ ਤੇ ਦਿੱਤੀਆਂ, ਨਾਲ ਕਾਰ ਸ਼ੋਰੂਮਸ ਵੀ ਰਹੇ, ਆਟੋਮੋਬਾਈਲ ਜਿਹੜੇ ਮਕੈਨਿਕਸ ਹਨ ਉਹ ਮਹਿਦੂਦ ਹੁੰਦੇ ਗਏ। ਅਲਟੀਮੇਟਲੀ 2017 ਵਿੱਚ ਅਸੀਂ ਫਿਰ 2018 ਚ ਫਿਰ ਅਸੀਂ ਆਪਣੀ ਸਾਰੀ ਜਿਹੜਾ ਬਿਜ਼ਨਸ ਮਾਡਲ ਹੈ ਉਹਨੂੰ ਚੇਂਜ ਕਰ ਦਿੱਤਾ। ਪਹਿਲਾਂ ਅਸੀਂ ਮੈਂ ਜਿਸ ਟਾਈਮ ਫਾਰਗ ਹੋਇਆ ਸਟੱਡੀਜ਼ ਤੋਂ ਤੇ ਮੈਂ ਕੰਟਰੋਲ ਸ਼ੈੱਡ ਦਾ ਬਿਜ਼ਨਸ ਕੀਤਾ। ਹੁਣ ਵੀ ਮੇਰੇ 1.5 ਲੱਖ ਬਰਡ ਦਾ ਮੇਰੇ ਕੋਲ 4 ਸ਼ੈੱਡ ਨੇ। ਸਹੀ। ਉਹਦੇ ਨਾਲ ਫਾਰਮਿੰਗ ਵੀ ਕੋਈ ਥੋੜੀ ਛੋਟੀ ਮੋਟੀ ਹੈ ਜੀ, ਐਗਰੀਕਲਚਰ ਫਾਰਮਿੰਗ। ਫਿਰ ਅਸੀਂ ਜਿਹੜੀ ਸਾਡੀ ਇਹ ਸ਼ਹਿਰ ਵਾਲੀ ਜ਼ਮੀਨ ਹੈ ਇਹਨੂੰ ਅਸੀਂ ਚੇਂਜ ਕੀਤਾ ਇਨ ਦੀ ਸ਼ੇਪ ਆਫ ਮਾਲ ਔਰ ਅਦਰ ਰਿਟੇਲ ਆਊਟਲੈਟਸ। ਸਾਡੇ ਕੋਲ ਤੁਸੀਂ ਵੇਖਣਾ ਹੁਣ ਸਾਡੇ ਸਾਰੇ ਰੋਡ ਤੇ ਬ੍ਰਾਂਡਸ ਨੇ। ਠੀਕ ਹੈ। ਸਾਰੀਆਂ ਜਗ੍ਹਾਵਾਂ ਸਾਡੀਆਂ ਬ੍ਰਾਂਡਸ ਕੋ ਰੈਂਟ ਆਊਟ ਨੇ ਤੁਸੀਂ। ਔਰ ਹੁਣ ਸਾਡਾ ਅਗਰ ਤੁਸੀਂ ਸਾਡਾ ਬਿਜ਼ਨਸ ਵੇਖਣਾ ਚਾਹੁੰਦੇ ਹੋ ਤੇ ਉਹ ਸ਼ੁਰੂ ਤੋਂ ਰੈਂਟਲ ਬਿਜ਼ਨਸ ਹੈ ਸਾਡਾ। ਠੀਕ ਹੈ। ਔਰ ਅਲਹਮਦੁਲਿਲਾ ਅੱਲਾ ਦਾ ਬੜਾ ਸ਼ੁਕਰ, ਟਾਈਮ ਟੂ ਟਾਈਮ ਅਸੀਂ ਉਹਨੂੰ ਮਾਡਰਨਾਈਜ਼ ਕਰਨੇ 'ਚ, ਜ਼ਿਆਦਾ ਕਰਨੇ 'ਚ ਕਾਮਯਾਬ ਹੋ ਰਹੇ। ਠੀਕ ਹੈ, ਮਾਸ਼ਾਅੱਲਾ। ਤੁਸੀਂ ਰੀਅਲ ਏਸਟੇਟ ਪ੍ਰਾਪਰਟੀਜ਼ ਦੇ ਬਿਜ਼ਨਸ ਦੇ ਵਿੱਚ ਇੱਕ ਲੰਬੇ ਅਰਸੇ ਤੋਂ ਹੈ ਹੋ। ਹੁਣ ਜੋ ਰੀਸੈਂਟ ਸਿਚੁਏਸ਼ਨ ਚੱਲ ਰਹੀ ਹੈ ਜਾਂ ਜੋ ਬਿਜ਼ਨਸ ਦੇ ਜੋ ਹਾਲਾਤ ਹੈ ਨੇ, ਇਹਦਾ ਬਹੁਤ ਜਲਦ ਜਿਹੜਾ ਹੈ ਨੀਅਰ ਫਿਊਚਰ ਜਿਹੜਾ ਇਹਦਾ ਕੀ ਵੇਖ ਰਹੇ ਹੋ ਤੁਸੀਂ? ਸਭੀਓ ਲਿਸਨ, ਹਰ ਬਿਜ਼ਨਸ ਦਾ ਇੱਕ ਟਾਈਮ ਹੁੰਦਾ, ਇੱਕ ਸਕੇਜੂਲ ਹੁੰਦਾ, ਇੱਕ ਟਾਈਮ ਹੁੰਦਾ ਉਹਨ ਉੱਤੇ ਜਾਣੇ ਦਾ, ਉਹਨ ਚੜ੍ਹਨੇ ਦਾ।
ਜਿਹੜਾ ਸਾਡਾ ਰੀਅਲ ਸਟੇਟ ਦਾ ਬਿਜ਼ਨਸ ਹੈ ਨਾ, ਇਹ ਜਿੱਦਾਂ ਕਿ ਮੈਂ ਸਟੱਡੀ ਕੀਤਾ, ਇਹ ਪਿਛਲੇ ਕਾਫੀ ਸਾਰੇ ਡੈਕੇਡਸ ਤੋਂ ਇਸ ਕ੍ਰਾਈਸਿਸ ਦਾ ਸ਼ਿਕਾਰ ਨਹੀਂ ਹੋਇਆ। ਸਾਡੇ ਕੋਲ ਇੱਕ ਆਮ ਪਰਸੈਪਸ਼ਨ ਹੁੰਦੀ ਹੈ, ਜ਼ਮੀਨ ਖਰੀਦ ਲਓ, ਜ਼ਮੀਨ 'ਚ ਕਦੀ ਘਾਟਾ ਨਹੀਂ ਹੁੰਦਾ। ਸਹੀ। ਰਾਈਟ ਨਾਓ ਜਿਹੜੀ ਪੋਜੀਸ਼ਨ ਹੈ, ਇਹ ਕਿਉਂ ਆਈ, ਇਹ ਮੈਂ ਤੁਹਾਨੂੰ ਐਲੈਬੋਰੇਟ ਕਰਨਾ। ਰਾਈਟ ਨਾਓ ਇਹ ਹੋਇਆ ਖਾਨ ਕਿ ਸਾਡੇ ਕੋਲ ਇੱਕ ਟਾਈਮ ਹੈ ਡਾਲਰ ਆਈ 90 ਰੁਪੀਜ਼ ਤੇ। ਉਸ ਟਾਈਮ ਸਾਡੇ ਦੋਸਤ ਬਾਪ ਬਾਹਰੋਂ ਪੈਸੇ ਲਿਆਉਂਦੇ ਹਨ, ਕਿਉਂਕਿ ਸਾਡਾ ਜ਼ਿਲ੍ਹਾ ਫੋਰਨ ਰੈਮਿਟੈਂਸ ਤੇ ਬੇਸ ਹੈ। ਜੀ ਜੀ। ਮੈਂ ਆਪਣੇ ਡਿਸਟ੍ਰਿਕਟ ਦੀ ਗੱਲ ਕਰਨਾ, ਆਲ ਓਵਰ ਦ ਪਾਕਿਸਤਾਨ ਵੀ ਉਹੀ ਸਿਸਟਮ ਹੈ। ਸਹੀ। ਉਹ ਤੋਂ ਪੈਸੇ ਲਿਆਉਂਦੇ ਆ, ਇੱਥੇ ਇਨਵੈਸਟ ਕਰਦੇ ਆ, ਇੱਥੇ ਜਗ੍ਹਾ ਦੀ ਗਰੋਥ ਅੱਛੀ ਹੈ, ਰੀਅਲ ਸਟੇਟ ਦੀ ਗਰੋਥ ਅੱਛੀ ਹੈ, ਉਹਨਾਂ ਨੂੰ ਉਹਦਾ ਅੱਛਾ ਫੀਡਬੈਕ ਮਿਲਦਾ। ਹੁਣ ਪ੍ਰੋਬਲਮ ਇਹ ਹੋਇਆ ਕਿ ਜਿਹੜਾ ਉੱਥੋਂ $1,00,000 ਲਿਆਉਂਦਾ ਨਾ ਜੀ, ਜਾਂ €1,00,000 ਲਿਆਉਂਦਾ, ਉਹ 2-2.5 ਕਰੋੜ ਰੁਪਏ ਦੀ ਇੱਥੇ ਚੀਜ਼ ਲੈਂਦਾ। ਆਫਟਰ ਫਿਊ ਡੇਜ਼ ਉਸ ਚੀਜ਼ ਦਾ ਨਾ ਕੋਈ ਕਸਟਮਰ, ਨਾ ਉਹ ਸੇਲ ਹੁੰਦੀ ਹੈ, ਔਰ ਉਹ ਡੀ ਵੈਲਿਊ ਹੋਣੀ ਸ਼ੁਰੂ ਹੋ ਜਾਂਦੀ ਹੈ। ਸਹੀ। ਅਗਰ 2.5 ਦੀ ਲਈਏ ਤੇ ਉਹਦਾ ਰੇਟ ਜਿਹੜੇ ਮਾਰਕੀਟ 'ਚ ਬ੍ਰੋਕਰ ਨੇ ਉਹ 2 ਲਾ ਦਿੰਦੇ ਨੇ, 1.5 ਲਾ ਦਿੰਦੇ, ਤੇ ਜਿਹੜਾ ਉਹ ਡਾਲਰ ਤੁੜਾ ਚੁੱਕਿਆ ਹੁੰਦਾ ਲੱਖ, ਉਹ $1,00,000 ਤੁਰ ਜਾਂਦਾ 3 ਕਰੋੜ ਤੇ 3 ਕਰੋੜ 10 ਤੇ। ਉਹ ਡਾਲਰ ਮਹਿੰਗਾ ਆਉਂਦਾ ਜਾਂਦਾ, ਫੋਰਨ ਕਰੰਸੀ ਮਹਿੰਗੀ ਹੁੰਦੀ ਜਾਂਦੀ, ਜਿਹੜੀ ਚੀਜ਼ ਉਹ ਖਰੀਦਦੇ ਉਹ ਸਸਤੀ ਹੁੰਦੀ ਜਾਂਦੀ। ਠੀਕ ਹੈ। ਉਸ ਤੋਂ ਬਾਅਦ ਫਿਰ ਫੋਰਨ ਕਸਟਮਰ ਨੇ ਪਾਕਿਸਤਾਨ ਵਿੱਚ ਇਨਵੈਸਟਮੈਂਟ ਬੰਦ ਕਰ ਦਿੱਤੀ। ਜਿਸ ਟਾਈਮ ਫੋਰਨ ਰੈਮਿਟੈਂਸ ਬੰਦ ਹੋਵੇ, ਸਾਡੇ ਕੋਲ ਕਸਟਮਰ ਐਗਜ਼ੈਕਟਲੀ 70% ਉੱਡ ਜਾਂਦਾ। ਠੀਕ ਹੈ। 30% ਕਸਟਮਰ ਰਹਿ ਜਾਂਦਾ, ਜਿਸ ਆਪਣੇ ਵਾਸਤੇ ਜਗ੍ਹਾ ਲੈਣੀ ਹੈ, ਉਹਨੂੰ ਜ਼ਰੂਰਤ ਹੈ, ਉਹਨ ਡਾਲਰ ਦਾ ਫਰਕ ਨਹੀਂ, ਉਹਨ ਰੀਸੇਲ ਦਾ ਫਰਕ, ਜ਼ਰੂਰਤਮੰਦ ਜਿਹੜਾ ਇਨਵੈਸਟਰ ਜਿਹੜਾ ਉਹ 30% ਰਹਿ ਜਾਂਦਾ। ਕਿਸੇ ਵੀ ਬਿਜ਼ਨਸ ਦਾ ਅਗਰ 30% ਇੱਕ ਤੁਹਾਡੇ ਕੋਲ ਕੋਈ ਵੀ ਚੀਜ਼ ਹੈ, ਉਹਦਾ 30% ਕਸਟਮਰ ਹੈ, ਜੇ 70% ਖਤਮ ਹੋ ਜਾਏ ਤੇ ਉਹ ਕ੍ਰਾਈਸਿਸ ਦਾ ਸ਼ਿਕਾਰ, ਸਰਵਾਈਵਲ ਮੁਸ਼ਕਿਲ ਹੋ ਜਾਂਦਾ। ਸਾਡਾ ਜਿਹੜਾ ਨੀਅਰ ਫਿਊਚਰ ਹੈ, ਜਦ ਤੱਕ ਸਾਡਾ ਮੁਲਕ ਦੀ ਜਿਹੜੀ ਇਕਨੋਮੀ ਉਹ ਸਟੇਬਲ ਨਹੀਂ ਹੋਏਗੀ, ਸਾਡੇ ਮੁਲਕ ਦੇ ਵਿੱਚ ਡਾਲਰ ਔਰ ਫੋਰਨ ਕਰੰਸੀ ਦੀ ਅਪਗ੍ਰੇਡੇਸ਼ਨਸ ਘਟਣ ਦੀਆਂ ਨਹੀਂ, ਡਾਲਰ ਸਸਤਾ ਨਹੀਂ ਹੋਏਗਾ। ਮੈਂ ਆਸਾਨ ਅਲਫਾਜ਼ 'ਚ ਗੱਲ ਕਰਨਾ ਕਿ ਜਦ ਤੱਕ ਡਾਲਰ ਸਸਤਾ ਨਹੀਂ ਹੋਏਗਾ ਔਰ ਜਿਹੜੀ ਸਾਡੀ ਫੋਰਨ ਇਨਵੈਸਟਰਸ ਨੇ ਉਹਨਾਂ ਦਾ ਮੋਰਾਲ ਦੁਬਾਰਾ ਤੋਂ ਬਹਾਲ ਨਹੀਂ ਹੋਏਗਾ, ਸਾਡੀ ਰੀਅਲ ਸਟੇਟ ਇੰਡਸਟਰੀ ਦੁਬਾਰਾ ਨਹੀਂ ਖਲੋ ਸਕੇਗੀ, ਨਹੀਂ ਆਪਣੇ ਪੈਰਾਂ ਤੇ ਨਹੀਂ। ਮੈਂ ਪਿਛਲੇ 3 ਸਾਲ ਤੋਂ ਇਹ ਕ੍ਰਾਈਸਿਸ ਫੇਸ ਕਰ ਰਿਹਾ। ਅੱਛਾ ਅੱਲਾ ਸਰ, ਤੁਹਾਡੇ ਜਿੰਨੇ ਵੀ ਬਿਜ਼ਨੈਸਸ ਹੈ ਨੇ, ਅੱਲਾ ਸਰ ਇਹ ਤੁਹਾਡਾ ਬ੍ਰਾਂਡ ਨੇਮ ਹੈ ਜੀ, ਇਹਦੇ ਪਿੱਛੇ ਕੀ ਹੈ? ਇਹ ਥੋੜਾ ਜਿਹਾ ਸਾਡੇ ਨਾਜ਼ਰੀਨ ਵਾਸਤੇ, ਸਾਨੂੰ ਤੇ ਹੈ ਅੰਦਾਜ਼ਾ ਜੀ, ਲੇਕਿਨ ਮੈਂ ਸਬੀ ਖਾਨ, ਮੇਰੀ ਡੈਜ਼ਿਗਨੇਸ਼ਨ ਆਪਣੀ ਕੰਪਨੀ 'ਚ CEO ਦੀ। ਸਹੀ ਹੈ। ਮੈਂ ਕੁਝ ਬਿਜ਼ਨਸ ਅਗੋਦਾ ਵੀ ਕਰ ਰਿਹਾ, ਮੰਡੀ ਬਾਉਦੀਨ ਵੀ ਕਰ ਰਿਹਾ, ਇਸਲਾਮਾਬਾਦ ਵੀ ਕਰ ਰਿਹਾ। ਮੇਰੀ ਕੰਪਨੀ ਵਿੱਚ ਮੈਂ CEO ਹਾਂ, ਲੇਕਿਨ ਮੈਂ ਸਮਝਦਾ ਕਿ ਮੈਂ ਇਸ ਕੰਪਨੀ ਦਾ ਇੱਕ ਖਾਦਮ ਹਾਂ, ਔਰ ਉਹ ਖਾਦਮ ਇਸ ਕੰਪਨੀ ਦਾ ਮੈਂ ਇਹਦੇ ਨਾਂ ਦੀ ਵਜ੍ਹਾ ਤੋਂ। ਅਲ-ਅਸਰ ਮੀਨਸ, ਅਲ-ਅਸਰ ਅਰਬੀ ਦਾ ਲਫ਼ਜ਼, ਇਹਦਾ ਮਤਲਬ ਜਿਹੜਾ ਹੈ ਹਾਜ਼ਰ ਵਕਤ ਹੈ। ਅਸੀਂ ਜਿਹੜੇ ਲੋਕ ਹਾਂ, ਜਿਹੜੇ ਮਕਤਬਾ ਫਿਕਰ ਨਾਲ ਮੈਂ ਤਾਲੁਕ ਰੱਖਣਾ, ਅਸੀਂ ਅਲ-ਅਸਰ ਨੂੰ ਰਿਲੇਵੇਟ ਕਰਨੇ ਆ ਆਪਣੇ 12ਵੇਂ ਆਕਾ ਹਜ਼ਰਤ ਇਮਾਮ ਮਹਿਦੀ ਆਖਰ ਜ਼ਮਾਂ अलैहिस्सलाम ਦੇ ਨਾਲ। ਅਸੀਂ ਆਪਣੇ ਜਿਤਨੇ ਵੀ ਬਿਜ਼ਨਸ ਨੇ, ਮੇਰੇ ਫਾਰਮਸ ਨੇ, ਮੇਰੇ ਪੋਲਟਰੀ ਫਾਰਮਸ ਨੇ, ਮੇਰਾ ਅਗਰ ਕੋਈ ਰੀਅਲ ਸਟੇਟ ਦਾ ਬਿਜ਼ਨਸ ਹੈ, ਇਸਲਾਮਾਬਾਦ ਬਿਜ਼ਨਸ ਨੇ, ਜਿਤਨੇ ਬਿਜ਼ਨਸ ਨੇ, ਉਹਨਾਂ ਨੇ ਇਸ ਕੰਪਨੀ ਨਾਲ ਤਾਂ ਰਿਲੇਟ, ਇਹ ਨਾਂ ਕੰਪਨੀ ਦਾ ਇਸ ਵਜ੍ਹਾ ਤੋਂ ਰੱਖਿਆ ਕਿ ਅਸੀਂ ਤਾਂ 12ਵੇਂ ਆਕਾ ਦੇ ਗੁਲਾਮ, ਸਾਰੀ ਕਾਇਨਾਤ ਉਹਨਾਂ ਵਾਸਤੇ ਬਣੀ। ਬੇਸ਼ੱਕ। ਤੇ ਅਸੀਂ ਸਾਰੇ ਰਸੂਲ ਪਾਕ ਦੇ ਤੇ ਉਹਨਾਂ ਦੇ ਘਰਾਣੇ ਦੇ ਨੌਕਰ ਹਾਂ। ਬੇਸ਼ੱਕ। ਔਰ ਸਾਡਾ ਉਨਸ, ਮੈਂ ਇੱਕ ਹੋਰ ਚੀਜ਼ ਇੱਥੇ ਅੱਜ ਤੁਹਾਡੇ ਤਵੱਸਤ ਤੁਹਾਨੂੰ ਦੱਸਣਾ, ਉਹ ਲੋਕ ਸਾਡੇ ਉੱਤੇ ਅਕਸਰ ਸ਼ਿਕਵਾ ਕਰਦੇ ਹਨ ਕਿ ਅਸੀਂ ਮੌਲਾ ਅਲੀ ਨੂੰ ਜ਼ਿਆਦਾ ਐਗਜ਼ੈਗਰੇਟ ਕਰਨ, ਉਹਨਾਂ ਨਾਲ ਜ਼ਿਆਦਾ ਮੁਹੱਬਤ ਰੱਖਦੇ। ਮੈਂ ਉਹਨਾਂ ਨਾਲ ਤਾਂ ਕਿ ਅਸੀਂ ਮੌਲਾ ਅਲੀ ਨਾਲ ਵੀ ਤਾਂ ਮੁਹੱਬਤ ਰੱਖਦੇ ਹਾਂ, ਪਰ ਰਸੂਲ ਪਾਕ ਮੁਹੱਬਤ ਰੱਖਦੇ ਹਾਂ। ਅਗਰ ਰਸੂਲ ਪਾਕ ਮੌਲਾ ਅਲੀ ਨਾਲ ਮੁਹੱਬਤ ਰੱਖਦੇ ਹਨ ਤੇ ਅਸੀਂ ਉਸ ਵਜ੍ਹਾ ਤੋਂ, ਔਰ ਉਹ ਆਪਣੇ ਖਾਨਵਾਦੇ ਨਾਲ ਮੁਹੱਬਤ ਰੱਖਦੇ ਹਨ, ਉਸ ਵਜ੍ਹਾ ਤੋਂ ਰੱਖਦੇ ਹਾਂ। ਔਰ ਉਹ ਜਿਹੜਾ ਇਹ ਖਾਨਵਾਦਾ ਜਾਂ ਇਹ ਖਾਨਦਾਨ ਜਾਂ ਇਹ ਅੱਲਾਹ ਤਾਲਾ ਦੇ
ਸਾਡੇ ਵਾਸਤੇ ਜਿਹੜੇ ਰਹਿਮਤ ਦੇ ਨਜ਼ੂਲ ਸਾਡੀ ਕਾਇਨਾਤ ਤੇ ਸਾਡੀ ਦੁਨੀਆ ਤੇ ਹੋਏ ਨੇ, ਉਹ ਅਸੀਂ ਇਸ ਕਾਬਲ ਨਹੀਂ ਕਿ ਅਸੀਂ ਉਹਨਾਂ ਨੂੰ ਮੰਨ ਸਕੀਏ, ਉਹ ਇਸ ਕਾਬਲ ਨੇ ਕਿ ਉਹਨਾਂ ਨੂੰ ਮੰਨਿਆ ਜਾਏ। ਬੇਸ਼ੱਕ ਬੇਸ਼ੱਕ। ਉਹਨਾਂ ਦੀ ਨਿਸਬਤ ਦੀ ਵਜ੍ਹਾ ਤੋਂ ਮੈਂ ਆਪਣੀ ਕੰਪਨੀ ਦਾ ਨਾਮ ਅਲ ਅਸਰ ਰੱਖਿਆ, ਔਰ ਮੈਂ ਇਸ ਕੰਪਨੀ ਦਾ ਇੱਕ ਅਦਨਾ ਜਿਹਾ ਖਾਦਮ। ਜ਼ਿੰਦਾਬਾਦ। ਅੱਛਾ, ਅਲ ਅਸਰ ਦਾ ਜਿਹੜਾ ਸਫ਼ਰ ਹੈ ਇਹ ਤੁਹਾਡੇ ਹੀ ਜ਼ੇਰੇ ਸਾਇਆ ਸ਼ੁਰੂ ਹੁੰਦਾ ਹੈ ਜਾਂ ਬਜ਼ੁਰਗਾਂ ਇਹਨੂੰ ਸ਼ੁਰੂ ਕਰ ਲਿਆ ਹੈ ਹੀ ਆਲਰੇਡੀ? ਬਿਜ਼ਨਸ ਸਾਡਾ ਮੇਰੇ ਪੈਦਾ ਹੋਣੇ ਤੋਂ ਪਹਿਲਾਂ ਦਾ ਜੀ ਚੱਲਦਾ ਆਲਰੇਡੀ, ਆ ਰਿਹਾ। ਹਾਂ ਜੀ, ਠੀਕ ਹੈ ਜੀ, ਉਹਦਾ ਹੀ ਫਰਕ ਸਿਰਫ ਇਹ ਹੋਇਆ ਹੈ ਕਿ ਉਸ ਟਾਈਮ ਹੈਦਰੀ ਮਾਰਕੀਟ ਆਈ, ਠੀਕ ਹੈ। ਮੈਂ ਜਿਸ ਟਾਈਮ ਕੰਪਨੀ ਫਾਰਮੂਲੇਟ ਕੀਤੀ, ਮੈਂ ਹੈਦਰੀ ਤੋਂ ਅਲ ਅਸਰ ਤੱਕ ਸਿਰਫ ਬਿਲਕੁਲ travel ਸਹੀ, ਕੀਤਾ। ਬਿਲਕੁਲ ਸਹੀ। ਤੁਸੀਂ ਰੇ ਇਸੇ ਖਾਨਵਾਦੇ ਦੇ ਸਹੀ। ਨਾਂ ਦੇ ਇਹਨਾਂ ਦਾ ਹੀ ਸਦਕਾ ਖਾਣੇ ਆ, ਬੇਸ਼ੱਕ ਇਹਨਾਂ ਦਾ ਕਾਇਨਾਤ ਇਹਨਾਂ ਦਾ ਸਦਕਾ ਖਾਨ। ਬਿਲਕੁਲ। ਅੱਛਾ, हसन भाई, शादी और फिर वो लाइफ किस तरह गुजर रही है, दोस्तियां ਨੂੰ ਕਿਸ ਤਰ੍ਹਾਂ ਮੈਨੇਜ ਕਰਦੇ ਹੋ, ਫਿਰ ਬਿਜ਼ਨਸ ਹੈ, ਘੋੜੇ ਵੀ ਹੈ ਨੇ। ਅਸੀਂ ਤੁਹਾਨੂੰ ਵੇਖਦੇ ਹਾਂ ਕਿ ਹਰ ਮੇਲੇ ਦੇ ਵਿੱਚ ਤੁਸੀਂ ਨਾ ਸਿਰਫ ਮੌਜੂਦ ਹੁੰਦੇ ਹੋ ਬਲਕਿ ਉਹਦੀ ਇੰਤਜ਼ਾਮੀਆ ਦਾ ਹਿੱਸਾ ਹੁੰਦੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ। ਇਹ ਕਿਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ, ਸਾਨੂੰ ਦੱਸੋ ਥੋੜਾ ਜਿਹਾ। ਇਹ ਬੜਾ ਮੁਸ਼ਕਿਲ ਸਵਾਲ ਹੈ, ਲੇਕਿਨ ਕੁਝ ਲੋਕਾਂ ਵਾਸਤੇ, ਮੇਰੇ ਵਾਸਤੇ ਬੜਾ ਈਜ਼ੀ ਸਵਾਲ ਹੈ। ਠੀਕ ਹੈ। ਮੈਂ ਇਹ ਸਫ਼ਰ ਜਿਹੜਾ ਗੁਜ਼ਰਿਆ ਨਾ, ਇਹ ਸਾਈਆਂ ਦੀ ਤੇ ਅੱਲਾ ਦੀ ਰਹਿਮਤ ਨਾਲ ਗੁਜ਼ਰਿਆ। ਇਹ ਮੇਰਾ ਜ਼ਿੰਦਗੀ ਦਾ ਸਫ਼ਰ। ਸਹੀ। ਮੇਰੀ ਜ਼ਿੰਦਗੀ ਦੇ ਸਫ਼ਰ 'ਚ ਮੈਂ ਆਪਣੇ ਆਪ ਨੂੰ ਲੱਕੀ ਇਸ ਤਰ੍ਹਾਂ ਫੀਲ ਕਰਦਾ ਕਿ ਮੈਨੂੰ ਜਿੱਥੇ ਜਿੱਕਣ ਦਾ ਸਾਥ ਚਾਹੀਦਾ ਹੁੰਦਾ ਨਾ, ਅੱਲਾਹ ਤਾਲਾ ਮੇਰੇ ਵਾਸਤੇ ਉਹੀ ਦਾ ਸਾਥ ਮੁਹੱਈਆ ਕਰ। ਮੇਰੀ ਸ਼ਾਦੀ ਜਿਸ ਫੈਮਿਲੀ 'ਚ ਹੋਈ, ਤੁਸੀਂ ਲੋਕ ਉਹਨਾਂ ਨੂੰ ਜਾਣਦੇ ਹੋ, ਉਹਨਾਂ ਦੇ ਘਰ ਦਾ ਮਾਹੌਲ ਵੀ ਇਹੀ ਹੈ ਜਿਹੜਾ ਸਾਡੇ ਘਰ ਦਾ। ਬਿਲਕੁਲ ਸਹੀ। ਔਰ ਜਿਹੜੀ ਮੇਰੀ ਸ਼ਰੀਕੇ ਯਾਦ ਨੇ, ਮੇਰੇ ਮਿਸਿਸ ਨੇ, ਉਹ ਆਪਣੇ ਪੈਦਾ ਹੋਣੇ ਤੋਂ ਲੈ ਕੇ ਇਹੀ ਦੋਸਤੀਆਂ ਆਪਣੇ ਘਰਾਂ 'ਚ ਵੇਖਦੇ ਰਹੇ, ਔਰ ਉਹਦਾ ਬ੍ਰੌਟ ਅਪ ਵੀ ਇਸੇ ਮਾਹੌਲ 'ਚ ਹੋਇਆ। ਸਹੀ। ਇਸ ਵਾਸਤੇ ਮਿਹਨਤ ਤੇ ਸ਼ਾਦੀ ਤੋਂ ਬਾਅਦ ਕੋਈ ਪਰੇਸ਼ਾਨੀ ਇਸ ਸਿਲਸਿਲੇ 'ਚ ਨਹੀਂ ਹੋਈ। ਠੀਕ ਹੈ। ਅੱਛਾ, ਬੱਚੇ ਮਾਸ਼ਾਅੱਲਾ? ਅਲਹਮਦੁਲਿਲਾ ਜੀ, ਮੇਰੀਆਂ 2 ਬੇਟੀਆਂ ਜੀ, ਮਾਸ਼ਾਅੱਲਾ, ਵੱਡੀਆਂ ਬੇਟੀਆਂ ਜੀ। ਤੇ ਹੁਣ ਅੱਲਾ ਦਾ ਸ਼ੁਕਰ ਹੈ, ਅੱਲਾ ਨੇ 6 ਮਾਹ ਪਹਿਲਾਂ ਔਲਾਦ ਨਰੀਨਾ ਨਾਲ ਵੀ ਮਾਸ਼ਾਅੱਲਾ ਨਵਾਜ਼ਿਆ ਜੀ। ਮਾਸ਼ਾਅੱਲਾ। ਅੱਛਾ ਹਸਨ ਭਾਈ, ਘੋੜੇ ਕਿਸ ਤਰ੍ਹਾਂ ਤੁਹਾਡੀ ਲਾਈਫ ਵਿੱਚ ਆਉਂਦੇ ਨੇ? ਬਜ਼ੁਰਗਾਂ ਨੂੰ ਸ਼ੌਕ ਹੈ ਜੀ, ਉਹ ਅਸੀਂ ਵੇਖਿਆ, ਆਬਜ਼ਰਵ ਕੀਤਾ ਜੀ। ਤੁਹਾਡੀ ਜਿਹੜਾ ਕਨੈਕਸ਼ਨ ਹੈ ਇਹ ਇਹਨਾਂ ਦੇ ਨਾਲ ਕਿਸ ਤਰ੍ਹਾਂ ਬਣਦਾ? ਸਰਦਾਰ ਸਾਹਿਬ, ਇਹ ਬਹੁਤ ਦਿਲਚਸਪ ਸਵਾਲ ਹੈ ਘੋੜਿਆਂ ਦਾ। ਸਹੀ। ਇਹ ਸ਼ੌਕ ਅਸੀਂ ਆਪਣੇ ਦਾਦਾ ਨੂੰ ਸੁਣਿਆ, ਕਿਉਂਕਿ ਸਾਡੇ ਦਾਦਾ 6 ਮਾਹ ਦੇ ਤੇ ਫੌਤ ਹੋ ਗਏ। ਉਹਨਾਂ ਦਾ ਵੀ ਜਿਹੜਾ ਅਸੀਂ ਸਾਡੇ ਇਲਾਕੇ ਦੇ ਵਸਪੇ ਦੇ ਬੰਦੇ ਉਹਨਾਂ ਦੀਆਂ ਸਨ ਗੱਲਾਂ ਸੁਣਾਉਂਦੇ ਨੇ, ਉਹਨਾਂ ਨੂੰ ਵੀ ਸ਼ੌਕ ਸੀ, ਲੇਕਿਨ ਉਹਨਾਂ ਦੇ ਸਾਡੇ ਪੜਦਾਦਾ ਦੇ ਵੇਲੇ ਦੇ ਬੰਦੇ ਸਨ ਬਹੁਤ ਥੋੜੇ ਮਿਲੇ। ਜਿਹੜੇ ਸਾਡੇ ਦਾਦਾ ਨੇ ਉਹਨਾਂ ਦੇ ਦੋਸਤ ਬਹੁਤ ਜ਼ਿਆਦਾ, ਉਹਨਾਂ ਦੀ ਵੀ ਦੋਸਤੀ ਦਾ ਜਿਹੜਾ ਸਕਮ, ਫਿਰ ਉਸ ਟਾਈਮ ਜ਼ਾਹਿਰ ਗੱਲ ਹੈ ਕਿ ਇਤਨੇ ਰਵਾਬਤ ਨਾਲ, ਇਤਨੇ ਰਾਸਤੇ ਨਾਲ ਖੁੱਲੇ, ਤੇ ਮੰਡੀ ਵਿੱਚ ਸਾਨੂੰ ਲੱਗਦਾ ਕਿ ਅਜੇ ਵੀ ਕਾਫੀ ਲੋਕ, ਜਿਵੇਂ ਮੈਂ ਤੁਹਾਨੂੰ ਦੱਸਿਆ ਨਾ, ਅਸੀਂ ਪਛਾਣੇ ਜਾਂਦੇ ਹਾਂ ਆਪਣੇ ਵਾਲਦ ਦੇ ਨਾਂ ਤੋਂ। ਸਹੀ। ਤੇ ਸਾਡੇ ਵਾਲਦ ਅਜੇ ਵੀ ਆਪਣੇ ਵਾਲਦ ਦੇ ਨਾਂ ਤੋਂ ਪਛਾਣੇ ਜਾਂਦੇ, ਜਿਹੜੇ ਪੁਰਾਣੇ ਲੋਕ ਨੇ ਉਹ ਜਿਹੜੇ ਪੁਰਾਣੇ ਲੋਕ ਨੇ। ਮੈਂ ਇੱਕ ਦਿਨ ਲਾਹੌਰ, ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ ਕਿ ਮੈਂ ਲਾਹੌਰ ਪੰਜਾਬ ਅਸੈਂਬਲੀ 'ਚ ਬੈਠਾ ਤੇ ਉੱਥੇ ਸਾਡੇ ਕੁਝ ਅਜ਼ੀਜ਼ ਆਣ, ਉਹ ਮੈਨੂੰ ਮਿਲ ਗਏ ਤੇ ਇੰਜੇ ਗੱਲਾਂ ਵਿੱਚ ਉਹਨਾਂ ਦਾ ਮੇਰਾ ਤਾਰਫ ਹੋਇਆ ਕਿ ਅਸੀਂ ਮੰਡੀ ਦੇ ਹਾਂ। ਉਹਨਾਂ ਦੇ ਕੋਈ ਜਾਣਨੇ ਵਾਲੇ ਵੀ ਮੰਡੀ ਦੇ ਆ, ਉਹ ਵੀ ਸਾਦਾਤ ਫੈਮਿਲੀ ਆ। ਉਹਨਾਂ ਨੇ ਫੋਨ ਕੀਤਾ ਜੀ ਕਿ ਤੁਹਾਡੇ ਮੰਡੀ ਦੇ ਫਲਾਂ ਬੰਦਾ ਬੈਠਿਆ। ਉਹਨਾਂ ਨੇ ਮੇਰਾ ਨਾਂ ਦੱਸਿਆ, ਮੈਂ ਉਹ ਨਾ ਪਛਾਣ ਸਕਿਆ। ਮੈਂ ਉਹਨਾਂ ਨੂੰ ਆਪਣੇ ਵਾਲਦ ਸਾਹਿਬ ਦਾ ਨਾਂ ਦੱਸਿਆ ਕਿ ਜੀ ਮੈਂ ਅਹਿਸਨ। ਉਹਨਾਂ ਨਾਲ ਮੇਰੀ ਗੱਲ ਹੋਈ, ਉਹਨਾਂ ਨੇ ਦੱਸਿਆ ਜੀ ਮੈਂ ਅਹਿਸਨ ਰਜ਼ਾ ਸਾਜਦ ਸ਼ਾਹ ਸਾਹਿਬ ਦਾ ਬੇਟਾ। ਉਹਨੇ ਕਿਹਾ ਅੱਛਾ ਮਹਿਮੂਦ ਸ਼ਾਹ ਦਾ ਪੋਤੇ ਹੋ ਤੁਸੀਂ? ਅੱਛਾ। ਅਲਹਮਦੁਲਿਲਾ, ਅੱਲਾਹ ਤਾਲਾ ਨੇ ਇਹ ਬੜੀ ਕਰਮ ਨਵਾਜ਼ੀ ਕੀਤੀ ਜੀ। ਪਿਛਲੀ 3 ਨਸਲਾਂ ਜਿਹੜੀਆਂ ਮੇਰੇ, ਜਿਨ੍ਹਾਂ ਦੇ ਜੇ ਲੋਕ ਜ਼ਿੰਦਾ ਨੇ, ਚੌਥੀ ਨਸਲ ਦੇ ਤੇ ਲੋਕ ਹੁਣ ਅੱਜ ਤੋਂ 100 ਸਾਲ ਪਹਿਲੇ ਦੇ ਲੋਕ ਤੇ ਤੁਹਾਡੇ ਨਾਲ ਮਿਲਣੇ ਜਾਂ ਅਵੇਲੇਬਲ ਨੇ, ਲੇਕਿਨ ਉਹਨਾਂ ਵਿੱਚੋਂ ਵੀ ਮੈਨੂੰ ਕੁਝ ਲੋਕ ਐਸੇ ਹਨ ਜਿਨ੍ਹਾਂ ਨੂੰ ਮੈਂ ਜਾਣਦਾ, ਜਿਹੜੇ ਮੇਰੇ ਪੜਦਾਦਾ ਨੂੰ ਵੀ ਜਾਣਦੇ ਨੇ, ਔਰ ਪੜਦਾਦਾ ਨਾਲ ਵੀ ਉਹਨਾਂ ਦੀਆਂ ਕੋਈ ਨਾ ਕੁਝ ਯਾਦਾਂ ਮਨਸਲੇ। ਠੀਕ ਹੈ। ਉਹ
ਸਾਡੀ ਪਿਛਲੀਆਂ 3 ਨਸਲਾਂ ਦੇ ਵਿੱਚ ਅੱਲਾਹ ਤਾਲਾ ਨੇ ਭਾਵੇਂ ਅੱਲਾਹ ਤਾਲਾ ਨੇ ਅਤਾ ਸਾਡੇ ਖਾਨਦਾਨ ਨੂੰ ਇੱਕ ਮਰਦ ਕੀਤਾ, ਲੇਕਿਨ ਜਿਤਨੇ ਮਰਦ ਵੀ ਅਤਾ ਕੀਤੇ ਨੇ ਉਹ ਆਪਣੇ ਤਾਰਫ ਵਾਲੇ ਹੋਏ। ਸਹੀ। ਬੇਸਿਕ ਸ਼ੌਕ ਸਾਡੇ ਦਾਦਾ ਨਾਲ ਹੀ ਗੁੜਿਆ ਦਾ। ਅੱਛਾ ਜੀ। ਉਹਨਾਂ ਦੇ ਸ਼ੌਕ ਦਾ ਸਿਸਟਮ ਹੋ ਰਿਹਾ ਕਿਉਂਕਿ ਨਾ ਉਸ ਟਾਈਮ ਉਹ ਨਿਜ਼ਾਬਾਜ਼ੀ ਨਾ ਕਰਦੇ, ਡਾਂਸ ਸਾਡੇ ਇਲਾਕੇ 'ਚ ਹੈ ਨਹੀਂ। ਉਹਨਾਂ ਨੂੰ ਘੋੜੇ ਦੀ ਸਵਾਰੀ ਦਾ ਔਰ ਬੇਸਿਕ ਉਸ ਟਾਈਮ ਸਾਡੇ ਕੋਲ, ਕਿਉਂਕਿ ਉਸ ਟਾਈਮ ਗੱਡੀਆਂ ਅਵੇਲੇਬਲ ਨਾ, ਸਾਡੇ ਕੋਲ ਸਾਡੇ ਬਜ਼ੁਰਗ ਦੱਸਦੇ ਨੇ ਕਿ ਇੱਕ ਗੱਡੀ ਹੁੰਦੀ ਕੋਈ ਆਈ ਥਿੰਕ 72 ਮਾਡਲ ਹੁੰਦੀ ਹੈ ਕਿ 76 ਮਾਡਲ, ਇੱਕੋ ਗੱਡੀ ਸਾਡੇ ਕੋਲ ਹੁੰਦੀ ਹੈ ਜੀ। ਔਰ ਉਹਦੇ ਨਾਲ ਸਾਡੇ ਕੋਲ ਇੱਕ ਟਾਂਗਾ ਹੁੰਦਾ। ਉਹ ਟਾਂਗੇ 'ਚ ਜਿਹੜਾ ਸਾਡਾ ਘੋੜਾ ਹੁੰਦਾ ਉਹ ਸਾਡੇ ਡਿਸਟ੍ਰਿਕਟ 'ਚ ਸਭ ਤੋਂ ਅੱਛਾ ਘੋੜਾ ਔਰ ਟਾਂਗਾ ਸਾਡੇ ਦਾਦਾ ਦੇ ਕੋਲ ਹੁੰਦਾ। ਠੀਕ। ਉਹਨਾਂ ਨੂੰ ਸ਼ੌਕ ਘੋੜਿਆਂ ਦਾ, ਔਰ ਸਾਡੇ ਬਜ਼ੁਰਗ ਨੇ ਉਹ ਦੱਸਦੇ ਕਿ ਇਹ ਘੋੜਿਆਂ ਨੂੰ ਘਿਓ ਦੇਣੇ ਦੀਆਂ ਰੈਸਪੀਆਂ ਔਰ ਇਹ ਦੇਣੇ, ਕਿਉਂਕਿ ਸਾਡੇ ਵਾਲਦ ਸਾਹਿਬ ਫਿਰ ਆਪਣੇ ਵਾਲਦ ਦਾ ਸ਼ੌਕ ਵੀ ਦੇ ਉਹ ਉਹਨਾਂ ਚੀਜ਼ਾਂ ਨਹੀਂ ਮੇਨਟੇਨ ਕਰਦੇ। ਤੇ ਉਹ ਸਾਡੇ ਦਾਦਾ ਤੋਂ ਬਾਅਦ ਸਾਡੇ ਵਿੱਚੋਂ ਸ਼ੌਕ ਸਾਡੇ ਵਾਲਦ ਨੂੰ ਬਹੁਤ ਜ਼ਿਆਦਾ। ਸਹੀ। ਸਾਡੇ ਫਾਦਰ ਨੂੰ ਸ਼ੌਕ ਇਸ ਹੱਦ ਤੱਕ ਕਿ ਉਹ ਨਿਜ਼ਾਬਾਜ਼ੀ ਨਹੀਂ ਕਰਦੇ, ਲੇਕਿਨ ਮੈਂ ਜੰਮਿਆ ਤਾਂ ਮੈਂ ਘੋੜੇ ਵੇਖਣ ਲੱਗਾ। ਵਿੱਚੋਂ ਕੁਝ ਟਾਈਮ ਵਿੱਚ 10-15 ਸਾਲ ਮੁਸੀਬਤ ਦੇ ਕੱਟੇ, ਸਾਡਾ ਕੋਈ ਇਸ ਤਰ੍ਹਾਂ ਦੇ ਇਸ਼ੂਜ਼ ਆ ਗਏ। ਸਹੀ। ਉਹਦੇ ਵਿੱਚ ਵੀ ਅਗਰ ਅਸੀਂ ਵੇਖੀਏ ਤਾਂ ਸਾਡੇ ਘਰ ਘੋੜਾ ਆਈ। ਉਸ ਤੋਂ ਬਾਅਦ ਮੈਂ ਮੈਟ੍ਰਿਕ 'ਚ ਆਇਆ ਤੇ ਮੈਂ ਜ਼ਿੱਦ ਕੀਤੀ ਕਿ ਮੈਂ ਕਿਸੇ ਪੇਪਰ ਮੈਂ ਦੇਸਾਂ, ਲੇਕਿਨ ਮੈਂ ਘੋੜਾ ਲੈ ਕੇ। ਫਿਰ ਸਾਡੇ ਅੱਬੂ ਦੇ ਦੋਸਤ ਨੇ ਨੂਰਪੁਰ ਰੰਗਪੁਰ ਬਗੂਰ ਤੋਂ ਚਾਚਾ ਲਿਆਸ ਬਗੂਰ। ਅੱਛਾ ਜੀ। ਅੱਬੂ ਉਹਨਾਂ ਨੂੰ ਫੋਨ ਕੀਤਾ, ਇੱਕ ਸਾਵੇ ਰੰਗ ਦਾ ਜਿਹੜਾ ਮੇਰੀ ਲਾਈਫ ਦਾ ਪਹਿਲਾ ਘੋੜਾ ਸਾਵਾ, ਉਹ ਉੱਥੋਂ ਖਰੀਦ ਹੋ ਕੇ ਤੇ ਆ ਗਿਆ। ਔਰ ਮੈਨੂੰ ਜ਼ਿੰਦਗੀ 'ਚ ਨਿਜ਼ਾਬਾਜ਼ੀ ਵਾਸਤੇ ਪਹਿਲੀ ਵਾਰੀ ਜਿਹੜਾ ਜਨਰਲ ਰੈਡ ਬੱਚਿਆਂ ਦੀ ਤੇ ਅਸੀਂ ਫਿਰ ਗੁੜੀਆਂ ਤੇ ਵੀ ਕਰਦਾ। ਸਾਡੇ ਕੋਲ ਗੋੜੀ ਹੁੰਦੀ, ਉਹ ਸਾਡੇ ਬਜ਼ੁਰਗਾਂ ਨਾਲ ਤਾਂ ਬੜਾ ਆਨ ਸਾਈ, ਉਹ ਬਾਅਦ 'ਚ ਅਸਾਂ ਫਿਰ ਜਨਾਹ ਪਾਕ ਦੇ ਦਿੱਤੀ। ਮੇਰੀਆਂ ਉਹ ਤਸਵੀਰਾਂ ਮੈਂ ਕੋਈ 7-8 ਸਾਲ ਦਾ, ਤੇ ਬਜ਼ੁਰਗ ਮੈਨੂੰ ਗੋੜੀ ਤੇ ਪਾ ਦਿੰਦੇ ਤੇ ਆਪ ਉਹਦਾ ਮੈਂ ਟੁਰਦੇ ਰਹਿੰਦੇ ਤੇ ਗੋੜੀ ਉਹਨਾਂ ਦੇ ਮਗਰ ਹੁੰਦੀ ਰਹਿੰਦੀ। ਅਗਰ ਉਹ ਬਾਈਕ ਤੇ ਨੇ ਗੱਡੀ, ਗੋੜੀ ਉਹਨਾਂ ਦੇ ਮਗਰ। ਸਹੀ। ਲੇਕਿਨ ਐਜ਼ ਅ ਪਰਫਾਰਮਰ ਨਿਜ਼ਾਬਾਜ਼ ਔਰ ਐਜ਼ ਅ ਪਰਫਾਰਮਿੰਗ ਸਵਾਰ, ਮੈਨੂੰ ਪਹਿਲੀ ਦਫਾ ਘੋੜੇ ਤੇ ਚਾਚੇ ਲਿਆਸ ਬਗੂਰ ਪਾਇਆ। ਉਹਨੇ ਹੀ ਉਹ ਘੋੜਾ ਲਿਆ ਕੇ ਦਿੱਤਾ, ਉਹਨੇ ਹੀ ਉਸ ਘੋੜੇ ਤੇ ਪਾਇਆ, ਔਰ ਉਸੇ ਸਾਵੇ ਘੋੜੇ ਤੋਂ ਹੀ ਮੈਂ ਨਿਜ਼ਾਬਾਜ਼ੀ ਸਟਾਰਟ ਕੀਤੀ। ਕਿੰਨਾ ਅਰਸਾ ਪਹਿਲੇ ਦੀ ਗੱਲ ਹੈ ਜੀ? 2007 ਚ ਸਟਾਰਟ ਕੀਤੀ ਜੀ। 2007 ਦੇ ਵਿੱਚ। ਠੀਕ ਹੈ। ਤੁਸੀਂ ਨਿਜ਼ਾਬਾਜ਼ੀ ਉਸੇ ਸਾਵੇ ਘੋੜੇ ਤੇ ਸ਼ੁਰੂ ਕੀਤੀ, ਉਹ ਆ ਗਿਆ। ਅੱਛਾ, ਵਕਤ ਗੁਜ਼ਰਦਾ ਰਿਹਾ ਹੈ, ਸੰਗੀ ਬਚਪਨ ਦੇ ਤੁਹਾਡੇ ਨਾਲ ਨੇ, ਖੁਸ਼ਕਿਸਮਤ ਤਰੀਨ ਇਨਸਾਨ ਹੁੰਦਾ ਜੀ। ਇਹ ਅਸੀਂ ਅਕਸਰ ਜਦੋਂ ਇੰਟਰਵਿਊ ਕਰ ਰਹੇ ਹੁੰਦੇ ਹਾਂ ਇਹ ਸਵਾਲ ਅਸੀਂ ਕਰ ਰਹੇ ਹੁੰਦੇ ਹਾਂ। ਚੇਲੀਆਂ ਵਾਲਾ ਬਾਪੂ ਅਹਿਮਦ ਖਾਨ ਉਹਨਾਂ ਦਾ ਘਰ ਜਿਹੜਾ ਹੈ, ਇਹ ਜਦੋਂ ਤੁਹਾਡਾ ਇੰਟਰਵਿਊ ਅਸੀਂ ਕੀਤਾ ਸੀ ਉਹਦੇ ਵਿੱਚ ਵੀ ਤਜ਼ਕਰਾ ਹੋਇਆ ਹੈ ਘੋੜੇ ਜਦੋਂ ਅਸੀਂ ਵੇਖ ਰਹੇ ਹਾਂ ਉਹਨਾਂ ਦਾ। ਇਹਨਾਂ ਦਾ ਕਿਤਨਾ ਅਮਲ ਦਖਲ ਤੁਹਾਡੇ ਇਸ ਸ਼ੌਕ ਦੇ ਅੰਦਰ ਹੈ? ਔਰ ਫਿਰ ਅਸੀਂ ਖੁਦਾ ਯਾਰ ਦੀ ਬਾਤ ਜਿਹੜੀ ਹੈ ਨਾ ਉਹ ਅਸੀਂ ਬਾਅਦ ਵਿੱਚ ਰੱਖਾਂਗੇ ਉਹ, ਲੇਕਿਨ ਪਹਿਲੇ ਇਸ ਸਵਾਲ ਦਾ ਜਵਾਬ ਦੇ। ਉਹਨਾਂ ਦਾ ਅਮਲ ਦਖਲ ਇਸ ਹੱਦ ਤੱਕ ਹੈ ਜੀ ਕਿ ਮੈਂ ਔਰ ਖੁਦਾ ਯਾਰ ਨਿਜ਼ਾਬਾਜ਼ੀ ਦੀ ਫੀਲਡ ਦੇ ਦੋਸਤ ਨੇ। ਅਸੀਂ ਤਾਂ ਕਾਲਜ ਪੜ੍ਹਦੇ ਹੈ, ਮੈਂ ਵੀ ਫਸਟ ਈਅਰ 'ਚ ਹੈ, ਛੇ ਸਾਹਿਬ ਅੱਲਾ ਜੰਨਤ ਦੇ, ਉਹ ਆਈ ਥਿੰਕ ਸੈਕਿੰਡ ਈਅਰ 'ਚ ਹੈ ਜਾਂ ਥਰਡ ਈਅਰ 'ਚ ਹੈ। ਸਾਡੀ ਦੋਵਾਂ ਦੀ ਦੋਸਤੀ ਕਾਲਜ 'ਚ ਹੋਈ। ਕਾਲਜ 'ਚ ਹੋਈ, ਮੈਂ ਪਹਿਲੀ ਵਾਰੀ ਚੇਲੀਆਂ ਲੱਗ ਗਿਆ ਤੇ ਬਾਪੂ ਅਹਿਮਦ ਖਾਨ, ਜਦੋਂ ਮੈਨੂੰ ਅੱਜ ਤੱਕ ਉਹ ਲਫ਼ਜ਼ ਯਾਦ ਨੇ, ਉਹਨਾਂ ਆਖਿਆ ਸ਼ੁਕਰ ਹੈ ਤੁਹਾਨੂੰ ਆਪਣਾ ਘਰ ਦੁਬਾਰਾ ਦਿਸ ਗਿਆ। ਖੁਦਾ ਯਾਰ ਦੇ ਜਿਹੜੇ ਬਾਪੂ ਅਹਿਮਦ ਖਾਨ ਦੇ ਵੱਡੇ ਭਾਈ ਹਨ ਸਰਦਾਰ ਖੁਰਸ਼ੀਦ ਮਹਿਦੀ ਜੀ, ਉਹਨਾਂ ਦਾ ਤੇ ਮੇਰੇ ਬਜ਼ੁਰਗਾਂ ਦਾ ਬੜਾ ਪਿਆਰ ਹੈ ਪਹਿਲਾਂ। ਠੀਕ ਹੈ। ਫਿਰ ਬਾਪੂ ਅਹਿਮਦ ਖਾਨ ਦਾ ਤੇ ਮੇਰੇ ਬਜ਼ੁਰਗਾਂ ਦਾ ਬੜਾ ਪਿਆਰ ਹੈ, ਲੇਕਿਨ ਉਹ ਫਿਰ ਜਿਸ ਟਾਈਮ ਤੁਹਾਡੀ ਰਿਸਪੋਂਸਿਬਿਲਿਟੀਜ਼ ਹੋਰ ਹੁੰਦੀਆਂ, ਤੁਹਾਡਾ ਲਾਈਫ ਸਿਸਟਮ ਹੋਰ ਹੁੰਦਾ, ਫਿਰ ਉਹ ਤੁਹਾਡੀ ਕਰਾਬਤਦਾਰੀ ਉਸ ਤਰ੍ਹਾਂ ਨਹੀਂ ਹੁੰਦੀ। ਮੈਂ ਫਸਟ ਈਅਰ ਵਿੱਚ ਮੈਂ ਮੈਟ੍ਰਿਕ ਵਿੱਚ ਸਾਵਾ ਘੋੜਾ ਲਿਆ। ਫਸਟ ਈਅਰ ਵਿੱਚ ਮੈਂ ਝੰਗ ਤੋਂ ਇੱਕ ਘੋੜਾ ਖਰੀਦਿਆ, ਜਿਹੜਾ ਮੈਂ ਆਪ ਪਹਿਲੀ ਵਾਰੀ ਘੋੜਾ ਖਰੀਦਿਆ, ਮੁਸ਼ਕਿਤਲੀਆ ਕੁਮੈਦ ਦੇ ਰੰਗ ਦਾ। ਹਸਨੈਨ ਤਾਲਬ ਨੇ ਸਾਨੂੰ ਘੋੜਾ ਲੈ ਕੇ ਦਿੱਤਾ। ਠੀਕ ਹੈ। ਹਸਨੈਨ ਤਾਲਬ ਸਾਨੂੰ ਲੈ ਕੇ ਗਿਆ, ਸਾਡੇ ਬੜੇ ਪਿਆਰੇ ਭਾਈ ਨੇ, ਔਰ ਉਹ ਵੀ ਅੱਲਾ ਦਾ
ਮੈਂ ਸਮਝਦਾ ਕਿ ਸ਼ੁਕਰ ਕਿ ਉਹ ਵੀ ਸਾਡੇ ਨਾਲ ਅਜੇ ਤੱਕ ਉਸੇ ਤਰ੍ਹਾਂ ਮੁੰਸਲਿਕ ਨੇ। ਭਾਈ ਮੁਜ਼ੱਫਰ ਚਚਕਾਣਾ ਸਾਹਿਬ, ਜੀ ਜੀ ਮੁਜ਼ੱਫਰ ਦੇ ਗਾਉਂ ਤੋਂ ਅਸਾਂ ਉਹ ਘੋੜਾ ਖਰੀਦਿਆ। ਤੇ ਕਾਲਜ ਵਿੱਚ ਮੈਂ ਸਰਪੰਚ ਸਾਹਿਬ ਨੂੰ ਦੱਸਿਆ ਕਿ ਮੈਂ ਜੀ ਸਾਹਿਬ ਮੇਰੇ ਕੋਲ 2 ਘੋੜੇ ਨੇ, ਇੱਕ ਸਾਵਾ ਉਹਨਾਂ ਪਹਿਲਾਂ ਹੀ ਵੇਖਿਆ, ਤੇ ਉਹਨਾਂ ਮੈਂ ਦੱਸਿਆ ਕਿ ਇੱਕ ਘੋੜਾ ਮੈਂ ਮੁਸ਼ਕਾ ਵੀ ਖਰੀਦ ਕੇ ਆਂਦਾ। ਸਹੀ। ਉਦੋਂ ਖੁਦਿਆਰ ਸਾਡੇ ਘਰ ਪਹਿਲੀ ਦਫਾ ਆਇਆ, ਔਰ ਉਸ ਤੋਂ ਬਾਅਦ ਉਸ ਮੁਸ਼ਕੇ ਘੋੜੇ ਤੋਂ ਬਾਅਦ ਅੱਜ ਤੱਕ ਜਿਤਨੇ ਘੋੜੇ ਲਏ ਉਹ ਉਸੇ ਲੈਣ, ਉਸੇ ਤੱਕਣ, ਉਸੇ ਦੱਸਣ। ਔਰ ਜਿਹੜੀ ਨਿਜ਼ਬਾਜ਼ੀ ਕੀਤੀ ਮੇਰੇ ਉਸਤਾਦ ਜਿਨ੍ਹਾਂ ਕੋਲੋਂ ਮੈਂ ਨਿਜ਼ਬਾਜ਼ੀ ਸਿੱਖੀ, ਮੀਆਂ ਇਜਾਜ਼ ਗੋਂਦਲ ਸਾਹਿਬ ਦੀ ਮਿਆਣੀ ਤੋਂ, ਜੀ ਜੀ ਔਰ ਉਸਤਾਦ ਗੁਲਾਮ ਸ਼ਬੀਰ ਵੜੈਚ, ਜੀ ਜੀ ਬੇਸਿਕ ਨਿਜ਼ਾਬਾਜ਼ੀ ਗਰਾਊਂਡ ਵਿੱਚ ਮੈਂ ਇਹਨਾਂ ਤੋਂ ਸਿੱਖੀ। ਸਹੀ। ਉਸ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਕਿ ਘੋੜਿਆਂ ਨੂੰ ਸਮਝਣੇ ਦਾ, ਘੋੜਿਆਂ ਨਾਲ ਰਹਿਣੇ ਦਾ, ਘੋੜੇ ਬਜਾਣੇ ਦਾ, ਘੋੜਿਆਂ ਕੋ ਪਰਫਾਰਮੈਂਸ ਲੈਣੇ ਦਾ, ਇਹ ਸਾਰੀ ਚੇਲੀਆਂ ਦਿੰਦੀ। ਇਹ ਬਾਪੂ ਅਹਿਮਦ ਖਾਨ ਔਰ ਖੁਦਿਆਰ ਦੇ ਸੰਗਤ ਵਿੱਚ ਔਰ ਖੁਦਿਆਰ ਦੇ ਨਾਲ ਉਹ ਇੱਕ ਐਸਾ ਬੌਂਡ ਹੈ ਮੇਰਾ ਔਰ ਉਹਦਾ ਕਿ ਮੈਂ ਉਸ ਤੋਂ ਬਾਅਦ ਦੁਬਾਰਾ ਉਹ ਬੌਂਡ ਬਣਾ ਨਹੀਂ ਸਕਿਆ। ਕੋਸ਼ਿਸ਼ ਕਰਕੇ ਵੀ ਉਹ ਕੋਸ਼ਿਸ਼ ਵੀ ਨਹੀਂ ਕੀਤੀ, ਕੋਸ਼ਿਸ਼ ਵੀ ਨਹੀਂ ਕੀਤੀ। ਔਰ ਮੈਂ ਕਰਾਂ ਵੀ ਤਾਂ ਬਣਨਾ ਹੀ ਨਹੀਂ। ਸਾਡੇ ਇੱਕ ਬਜ਼ੁਰਗ ਨੇ, ਉਹ ਅਕਸਰ ਅਸੀਂ ਸ਼ਾਦੀਆਂ ਤੇ, ਸਾਡੇ ਜ਼ਿਲ੍ਹੇ ਦੀਆਂ ਸ਼ਾਦੀਆਂ ਗਮੀਆਂ ਖੁਸ਼ੀਆਂ ਤੇ ਅਸੀਂ ਇਕੱਠੇ ਹੀ ਜਾਂਦੇ ਸੀ, ਤੇ ਉਹ ਸਨ ਤੱਕ ਕਿ ਆਦਿਆਂ ਕਿ ਹੁਣ ਅਗਰ ਉਹ ਸ਼ਾਦੀ ਤੇ ਤੱਕਣਾ ਤਾਂ ਆਦਿਆਂ ਪਰਫੈਕਟ ਜੋੜੀ ਆ ਗਈ, ਹੁਣ ਸ਼ਾਦੀ ਕੰਪਲੀਟ ਹੈ। ਔਰ ਜਿਹੜੀ ਸਾਡੀ ਨਿਜ਼ਬਾਜ਼ੀ ਦੀਆਂ ਦੋਸਤੀਆਂ ਨੇ ਉਹ ਵੀ ਤੁਸੀਂ ਫੀਲ ਕੀਤਾ ਨੇ ਕਿ ਜਿਤਨੀਆਂ ਵੀ ਹਨ ਉਹਦੀਆਂ ਮੇਰੀਆਂ ਸਾਜੀਆਂ। ਜੀ ਕਿਉਂਕਿ ਇਸ ਸਫ਼ਰ 'ਚ 2008 ਤੋਂ ਹੁਣ ਤੱਕ, ਉਹਦੇ ਇਸ ਦੁਨੀਆ ਤੋਂ ਚਲੇ ਜਾਣੇ ਤੱਕ, ਸਾਡਾ ਜਿਹੜਾ ਸਫ਼ਰ ਹੈ ਉਹ ਸਾਰਾ ਇਕੱਠਾ ਗੁਜ਼ਰਿਆ। ਦੋਸਤ ਹੈ ਨੇ ਤੁਹਾਡੇ ਇਰਦ ਗਿਰਦ, ਇੱਕ ਜਮਘਟਾ ਹਰ ਵਕਤ ਰਹਿੰਦਾ ਹੈ। ਅਲਹਮਦੁਲਿਲਾ, ਮਾਸ਼ਾਅੱਲਾ। ਖੁਦਾ ਯਾਰ ਨੂੰ ਕਿਤਨਾ ਮਿਸ ਕਰਦੇ ਹੋ ਤੁਸੀਂ? ਉਹਦਾ ਹੋਣਾ ਜਿਹੜਾ ਹੈ, ਉਹਦਾ ਵਜੂਦ, ਉਹਦੇ ਮਸ਼ਵਰੇ, ਉਹਦੀਆਂ ਗੱਲਾਂ, ਉਹਦੀ ਜ਼ਾਤ। ਮੈਂ ਇਹਦੀ ਤੁਹਾਨੂੰ 2 ਗੱਲਾਂ ਸੁਣਾਉਂਦਾ। ਉਹ ਬਿਮਾਰ ਹੋਇਆ ਨਾ ਜੀ, ਉਹ ਘੋੜੇ ਤੋਂ ਡਿੱਗਾ ਔਰ ਉਹ ਇੱਕ ਮਾਂ ਬੈੱਡ ਤੇ ਰਿਹਾ, ਤਕਲੀਫ 'ਚ ਰਿਹਾ ਤੇ ਉਹ ਤਕਲੀਫ 'ਚ ਤੇ ਮੈਨੂੰ ਵੀ ਬੜੀ ਤਕਲੀਫ ਹੈ। ਮੈਂ ਫੀਲ ਕਰਨਾ ਕਿ ਅੱਲਾਹ ਤਾਲਾ ਜੇ ਮੈਨੂੰ ਜ਼ਿੰਦਾ ਰੱਖਣਾ, ਅਗਰ ਉਹ ਪਹਿਲੇ ਦਿਨ ਘੋੜੇ ਤੋਂ ਡਾਂਦਿਆਂ ਉਹ ਉੱਥੇ ਫੌਤ ਹੋ ਜਾਂਦਾ ਤੇ ਮੈਂ ਉਹ ਸਦਮਾ ਬਰਦਾਸ਼ਤ ਨਹੀਂ ਕਰ ਸਕਦਾ। ਮੈਨੂੰ ਆਪਣੇ ਆਪ 'ਚ ਫੀਲ ਹੁੰਦਾ ਕਿ ਮੈਂ ਵੀ ਉੱਥੇ ਮਰ ਜਾਣਾ। ਮਿਸ ਤੇ ਹੁਣ ਮੈਂ ਅੱਜ ਤੱਕ ਇਸ ਹੱਦ ਤੱਕ ਕਰਨਾ, ਮੈਂ ਇਸ ਹੱਦ ਤੱਕ ਕਰਨਾ ਕਿ ਮੈਂ ਸੁਬਾਹ ਉੱਠਣਾ ਘਰੋਂ ਤੇ ਦਫ਼ਤਰ ਆਉਣੇ ਤੱਕ ਮੈਂ 10 ਕੁ ਵਾਰੀ ਉਹਦੀ ਕੋਈ ਵੀਡੀਓ ਫੋਟੋ ਵੇਖ ਚੁੱਕਿਆ ਹਾਂ। ਮੈਂ ਉਹਨੇ ਇਸ ਹੱਦ ਤੱਕ ਕਰਨਾ ਕਿ ਤੁਸੀਂ ਮਸ਼ਵਰੇ ਦੀ ਗੱਲ ਕਰਦੇ ਹੋ ਕਿ ਨਹੀਂ, ਬੁਖਾਰੀ ਸਾਹਿਬ ਨੇ, ਤੁਸੀਂ ਵੇਖਣਾ ਪਬਲਿਕ ਫਿਗਰ ਨੇ ਜੀ ਜੀ, ਉਹਨਾਂ ਦਾ ਮੈਂ ਇੱਕ प्रोग्राम देखा, उन्होंने क्या दोस्त क्या है, जब दोस्त वो है जो आपके पास बैठा है, कोई बात नहीं भी हो रही तो आप इंजॉय कर रहे हैं कि दोस्त पास बैठे। वो मिस उन करना तो बहुत थोड़ा लफ्ज़ है, जिंदगी का एक हिस्सा खाली हो गया। ਹੁਣ ਮੈਂ ਉਹਦੇ ਬੇਟੇ ਨੂੰ ਵੇਖਦਾ ਨਾ ਜੀ, ਪਤਾ ਨਹੀਂ ਮੈਂ ਉਹਦੇ ਬੇਟੇ ਨੂੰ ਵੇਖ ਕੇ ਕਿਤਨੇ ਖਾਬ ਵੇਖ ਚੁੱਕਿਆ ਹੁਣ ਤੱਕ। ਔਰ ਮੈਂ ਜਦੋਂ ਉਹਨੂੰ ਵੇਖਦਾ ਮੈਂ ਇੱਕ ਨਵਾਂ ਖਾਬ ਵੇਖਦਾ ਉਹਦੇ ਬੇਟੇ ਨੂੰ ਵੇਖ ਕੇ ਕਿ ਇਹ ਜਵਾਨ ਹੋਵੇਗਾ, ਇਹ ਮੈਨੂੰ ਮਯਸਰ ਹੈ, ਮੈਂ ਇਹਦੀ ਨੌਕਰੀ ਕਿਵੇਂ ਦੇਸਾਂ, ਮੈਂ ਇਹਦੇ ਨਾਲ ਟੁਰਾਂ ਦਾ ਕਿਵੇਂ, ਤੇ ਮੈਂ ਫੀਲ ਕਿਵੇਂ ਕਰਾਂ ਦਾ ਮੇਰੇ ਨਾਲ ਮੇਰਾ ਭਾ ਦੁਬਾਰਾ, ਖੁਦਾ ਯਾਰ ਦੁਬਾਰਾ ਟਰਿਆ। ਮੈਂ ਸ਼ਾਇਦ ਆਪਣੇ ਬੇਟੇ ਦੇ ਬਾਰੇ 'ਚ ਇਤਨੇ ਖਾਬ ਅਜੇ ਤੱਕ ਨਹੀਂ ਵੇਖੇ ਜਿਤਨੇ ਮੈਂ ਉਹਦੇ ਬੇਟੇ ਦੇ ਬਾਰੇ 'ਚ ਆਪਣੇ ਨਾਲ ਆਪਣੀ ਜ਼ਿੰਦਗੀ ਦੇ ਵਾਸਤੇ ਖਾਬ ਵੇਖ ਚੁੱਕਿਆ। ਮੈਂ ਇਸ ਹੱਦ ਤੱਕ ਕਰਨਾ ਕਿ ਸ਼ਾਇਦ ਅਗਰ ਕੋਈ ਬੰਦਾ ਸਾਹ ਲੈਣਾ ਭੁੱਲ ਜਾਏ तो अपना ਸਾਹ ਲੈਣਾ ਮਿਸ ਕਰਦਾ, ਉਸੇ ਇਤਨਾ ਕਮਾਂ ਮਿਸ ਕਰਨਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਅੱਧੇ ਸਾਲ ਲੈਣਾ ਪਿਆ, ਉਹ ਹੁੰਦਾ ਤਾਂ ਮੈਂ ਪੂਰੇ ਲੈਂਦਾ। घोड़े वापस आने, ये सारी गल एक ऐसा टॉपिक है, मैं आप गुरेजा होंदा समटाइम्स। खुदा यार दे जेह्ड़े करीबी लोग ने उन्हां दे नाल जदों गुफ्तगू हो रही होवे ते मैं गुरेज करदा कि मैं इस ते ज़्यादा बात करां। और घोड़ियां
ਦੇ ਹਵਾਲੇ ਨਾਲ ਕੈਸਾ ਆਈ ਤੁਹਾਡੇ ਤੇ ਜ਼ਾਰੀ ਗੱਲ ਸ਼ੌਕ ਅਸੀਂ ਵੇਖਿਆ ਹੈ ਕਿ ਕਿਸ ਲੈਵਲ ਦਾ ਸ਼ੌਕ ਹੋ ਰਿਹਾ ਔਰ ਕਿਸ ਤਰ੍ਹਾਂ ਜਿਹੜਾ ਨਾ ਉਹ ਘੋੜਿਆਂ ਨੂੰ ਮੇਨਟੇਨ ਕੀਤਾ ਔਰ ਕਿਸ ਕਿਸ ਬਰੀਡ ਦੇ ਕਿਸ ਕਿਸ ਪੈਡੀਗਰੀ ਦੇ ਘੋੜੇ ਜਿਹੜੇ ਨੇ ਇਸ ਟਾਈਮ ਤੁਹਾਡੇ ਸਟੇਬਲ ਤੇ ਮੌਜੂਦ ਨੇ ਉਹ ਕਿਵੇਂ ਜੁੜਿਆ ਹੋਇਆ ਹੈ ਉਹਨਾਂ ਘੋੜਿਆਂ ਦੇ ਨਾਲ। ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ, ਸਾਡੇ ਜ਼ਿੰਦਗੀ ਦਾ ਸਫ਼ਰ ਜਿਹੜਾ ਮੰਡੀ ਤੋਂ ਸ਼ੁਰੂ ਹੋਇਆ ਨਾ, ਜੀ ਜੀ ਇਹਦੇ ਵਿੱਚ ਬਹੁਤ ਥੋੜੇ ਟਾਈਮ ਤੋਂ ਬਾਅਦ ਸਾਨੂੰ ਬਖਤਿਆਰ ਨੇ ਵੀ ਜੁਆਇਨ ਕਰ ਲਿਆ, ਸਹੀ ਬੈਕ ਇਨ 2010-11, ਠੀਕ ਹੈ ਆਈ ਥਿੰਕ 10 ਵਿੱਚ। ਉਸ ਇੱਕ ਦਿਨ ਤੁਹਾਡੇ ਇੰਟਰਵਿਊ 'ਚ ਇੱਕ ਲਫ਼ਜ਼ਦਾਨ ਬੋਲਿਆ, ਤੁਸੀਂ ਤੇ ਕੋਈ ਬਖਤਿਆਰ ਦੇ ਬਾਰੇ 'ਚ ਪੁੱਛਿਆ, ਖੁਦਿਆਰ ਦੇ ਬਾਰੇ 'ਚ ਬਖਤਿਆਰ ਕੋਲੋਂ, ਉਸ ਨੇ ਕਿਹਾ ਕਿ ਉਹ ਹਾਰਸ ਵਿਸਪਰ ਹੈ, ਹਾਰਸ ਵਿਸਪਰ ਐਸਾ ਔਰ ਉਹ ਰੀਅਲੀ ਹਾਰਸ ਵਿਸਪਰ ਹੈ। ਹੂੰ ਉਹ ਘੋੜਾ ਖੜੇ ਵੇਖ ਕੇ, ਵਛੇਰਾ ਵੇਖ ਕੇ, ਘੋੜੇ ਦੀਆਂ ਅੱਖਾਂ ਵੇਖ ਕੇ ਦੱਸ ਆਖ ਛੱਡਦਾ ਬਈ ਨਹੀਂ ਚੰਗਾ ਹੈ ਚੰਗਾ, ਔਰ ਉਹ ਜੋ ਆਦਾ ਉਂਝ ਹੀ ਹੁੰਦਾ। ਉਹਦਾ ਇੱਕ ਅਮਲੀ ਨਮੂਨਾ ਕਿ ਅਸੀਂ ਇੱਕ ਜਗ੍ਹਾ ਤੇ ਨਿਜ਼ਰਬਾਜ਼ੀ ਤੇ ਬੈਠੇ, ਉਸ ਘੋੜਾ ਵੇਖੀਏ ਨਹੀਂ, ਤੱਕੀਏ ਨਹੀਂ, ਉਹ ਸਵਾਰ ਸਾਡਾ ਬੜਾ ਅੱਛਾ ਦੋਸਤ ਹੈ, ਭਾਈ ਹੈ ਜ਼ਾਕਰ ਲੱਕ, ਉਹ ਜ਼ਾਕਰ ਲੱਕ ਉਸ ਘੋੜੇ ਚੜਿਆ ਤੇ ਉਸ ਘੋੜਾ ਵੇਖ ਕੇ ਉਸ ਆਖਿਆ ਜ਼ਾਕਰ ਇਹ ਘੋੜਾ ਨਾ ਬਚਾਈਏ ਪੱਟੀ ਛੱਡੇ ਦਾ। ਜ਼ਾਕਰ ਆਖਿਆ ਨਹੀਂ ਨਹੀਂ ਬੜਾ ਲਾਰੀ घोड़ा, और 5 to 10 मिनट्स बाद जाकिर की बारी है और वाकई वो घोड़ा पट्टी छाड़ गया। जाकिर हालांकि एक अच्छा नामवर और खुदयार घोड़े नो सुमा तो लैके कन्ना तक वेदियां जज करदा कि घोड़े दे विच कित्थे कमी है, की परेशानी है, की कर सकदा, बिल्कुल सही। और ओदा ये इलम ओदे नाल ही दफन हो गया। सानू बड़ा ये इलम मेहनत बख्तियार ने शिफ्ट कीता, सही, लेकिन असी ਇਹ ਉਹਦੀ ਚੀਜ਼ ਨਹੀਂ ਲੈ ਸਕਦੇ, ਮਤਲਬ ਉਸ ਲੈਵਲ ਤੱਕ ਤੁਸੀਂ ਨਹੀਂ ਪਹੁੰਚ ਪਾਏ। ਕੋਈ ਅੰਨਾ ਕਣਾ ਘੋੜੇ ਨੂੰ ਵੇਖ ਕੇ ਸਾਨੂੰ ਵੀ ਫੀਲ ਆਉਂਦਾ ਕਿ ਇਹਦੀ ਫਿਜ਼ੀਕਲ ਅਪੀਅਰੈਂਸ ਹੈ ਵੀ ਇਸ ਤਰ੍ਹਾਂ ਦਾ ਪਰਫਾਰਮਰ ਹੋਵੇਗਾ, ਲੇਕਿਨ ਐਜ਼ ਐਕੂਰੇਟ ਐਜ਼ ਖੁਦਿਆਰ ਅਸੀਂ ਨਹੀਂ। ਬਿਲਕੁਲ ਠੀਕ। ਘੋੜੇ ਤੁਹਾਡੇ ਕੋਲ ਮਾਸ਼ਾਅੱਲਾ ਇੱਕ ਤੋਂ ਬਾਅਦ ਇੱਕ ਆਏ, ਤੁਹਾਨੂੰ ਤੁਹਾਡੀ ਜਿਹੜੀ ਹੁਣ ਤੱਕ ਦੀ ਜਿਹੜੀ ਜਰਨੀ ਹੈ ਇਹਦੇ ਵਿੱਚ ਤੁਹਾਡਾ ਜਿਹਨੂੰ ਮਿਸ ਕਰਦੇ ਹੋ ਜਿਸ ਘੋੜੇ ਨੂੰ ਤੁਸੀਂ, ਜਾਂ ਤੁਸੀਂ ਤੁਹਾਡੇ ਹੁਣ ਵੀ ਨਾਲ ਹੈ ਉਹ ਘੋੜਾ ਕਿ ਅੱਛਾ ਯਾਰ ਇਸ ਮੈਨੂੰ ਨੇਜ਼ਾਬਾਜ਼ੀ ਵੀ ਕਰਵਾਈ ਹੈ, ਮੇਰਾ ਇਸ ਸ਼ੌਕ ਵੀ ਪੂਰਾ ਕੀਤਾ ਹੈ ਔਰ ਇਹ ਮੇਰੇ ਨਾਲ ਚੱਲਣਾ ਚਾਹੀਦਾ ਹੈ, ਕੋਈ ਐਸਾ ਘੋੜਾ? ਅੱਲਾਹ ਤਾਲਾ ਨੇ ਮੈਨੂੰ 2007 ਤੋਂ ਹੀ ਬਹੁਤ ਅੱਛੇ ਘੋੜੇ ਦਿੱਤੇ, ਠੀਕ ਹੈ, ਔਰ ਐਵਰੀ ਈਅਰ ਅਗਰ ਮੈਂ ਘੋੜੇ ਖਰਾਬ ਵੀ ਕੀਤੇ ਹਨ ਸ਼ੁਰੂ 'ਚ, ਬਟ ਐਵਰੀ ਈਅਰ ਮੇਰੇ ਸਟੇਬਲ 'ਚ ਕੋਈ ਨਾ ਕੋਈ ਐਸੇ ਇੱਕ ਦੋ ਘੋੜੇ ਹੋਏ ਨੇ ਜਿਨ੍ਹਾਂ ਦਾ ਲੋਕਾਂ ਤਾਰੀਫ ਕੀਤੀ, ਸਹੀ, ਜਿਹੜੇ ਲੋਕਾਂ ਨੂੰ ਪਸੰਦ ਆਏ। ਮੈਨੂੰ ਤਾਂ ਫਿਰ ਸਾਰੇ ਹੀ ਪਸੰਦ ਆਏ। ਇੱਕ ਘੋੜਾ ਮੇਰੇ ਕੋਲ ਨਲਾਨੇ ਮਰਤਜਸ ਫਖਰੇ ਮਿਸਰਿਆਲ ਇੱਕ ਘੋੜਾ ਹੋਇਆ ਜੀ ਜੀ, ਉਸ ਘੋੜੇ ਦਾ ਪੋਤਰਾ ਆਈ, ਉਹ ਘੋੜਾ ਵੀ ਖੁਦਿਆਰ ਹੀ ਖਰੀਦਿਆ, ਮੈਂ ਤੇ ਉਹ ਇਕੱਠੇ ਆਏ। ਮੈਂ ਆਖਿਆ ਮੈਂ ਨਹੀਂ ਖਰੀਦਣਾ, ਉਹਨਾਂ ਆਖਿਆ ਘੋੜਾ ਅੱਛਾ ਖਰੀਦਣਾ, ਮੈਂ ਕਿ ਠੀਕ ਹੈ ਖਰੀਦ ਲੈਂਦੇ। ਉਸ ਘੋੜੇ ਦਾ ਮੇਰੇ ਨਾਲ ਸਾਥ 2014-12 ਤੋਂ ਲੈ ਕੇ 2020 ਤੱਕ ਰਿਹਾ। 8 ਸਾਲ ਉਹ ਘੋੜਾ ਮੇਰੇ ਕੋਲ ਰਿਹਾ। ਉਸ ਟਾਈਮ ਉਹ ਦੁਆਕਾ ਜਿਸ ਟਾਈਮ ਮੈਂ ਆਂਦਾ, ਉਹ ਮੈਂ ਗੁੜੀਆਂ ਤੇ ਵੀ ਮਿਲਾਇਆ, ਉਹਦੀ ਮੇਰੇ ਕੋਲ ਬਰੀਡ ਵੀ ਹੈ। ਉਸ ਘੋੜੇ ਦਾ ਇਸ਼ਕ ਅੱਜ ਤੱਕ ਮੇਰੇ ਵਿੱਚੋਂ ਨਹੀਂ ਨਿਕਲ ਸਕਿਆ। ਸਹੀ, ਉਸ ਘੋੜੇ ਦਾ ਇਸ਼ਕ ਸਭੀ ਖਾਨ ਨੇ ਜੇ ਕਿ ਅਕਸਰ ਮੇਲਿਆਂ ਤੇ ਮੈਂ ਹਰ ਸਾਲ ਉਹਦੇ ਵਾਸਤੇ ਕਾਠੀ ਨਵੀਂ ਬਣਵਾਉਂਦਾ। ਅੱਛਾ, ਔਰ ਹਰ ਸਾਲ ਉਹਦੀ ਕਾਠੀ ਦੂਸਰਿਆਂ ਕਾਠੀਆਂ ਤੋਂ ਅੱਛੀ ਹੁੰਦੀ ਹੈ। ਮੈਂ ਉਹਦੇ ਵਾਸਤੇ ਨਸਰ ਕੋਲੋਂ ਡੋਰੀਆਂ ਦੀ ਕਾਠੀ ਬਣਵਾਈ, ਚਾਂਦੀ ਦੀ ਕਾਠੀ ਉਹਦੇ ਵਾਸਤੇ ਮੈਂ 3 ਵਾਰੀ ਬਣਵਾਈ। ਸਹੀ, ਹੁਣ ਉਹਦੀ ਤੀਸਰੀ ਆਖਰੀ ਕਾਠੀ ਜਿਹੜੀ ਉਹ ਮੇਰੇ ਕੋਲ ਪਈ, ਉਹਦਾ ਬਛੇਰਾ ਇੱਕ ਰਿਹਾ, ਉਹਦੇ ਤੇ ਮੈਂ ਪਾਈ, ਲੇਕਿਨ ਉਹ ਵੀ ਮਰ ਗਿਆ, ਉਹ ਵੀ ਮੈਂ ਨਸੀਬ ਨਾ ਹੋਇਆ। ਜਿਸ ਦਿਨ ਦਾ ਉਹ ਘੋੜਾ ਰਿਹਾ ਮੇਰੇ ਕੋਲ ਹੁਣ ਬਹੁਤ ਸਾਰੇ ਘੋੜੇ, ਲੇਕਿਨ ਮੈਂ ਸਮਝਦਾ ਮੇਰਾ ਸਟੇਬਲ ਖਾਲੀ। ਨਾਲਾਨੇ ਮੁਰਤਜਿਜ਼ ਜਿਹੜਾ ਹੈ ਉਹ ਤੁਹਾਡੇ, ਜਿਸ ਦਿਨ ਉਹ ਮਰਿਆ ਉਸ ਦਿਨ ਤੋਂ ਅੱਜ ਤੱਕ ਮੇਰੇ ਕੋਲ ਬਹੁਤ ਅੱਛੇ, ਉਸ ਤੋਂ ਵੀ ਅੱਛੇ ਘੋੜੇ ਆਏ, ਲੇਕਿਨ ਮੈਨੂੰ ਅੱਜ ਵੀ ਲੱਗਦਾ ਕਿ ਮੇਰਾ ਸਟੇਬਲ ਖਾਲੀ। ਸਹੀ, ਮੈਂ ਰੂਟੀਨ ਨਾਲ ਡੇਰੇ ਤੇ ਫਾਰਮ ਤੇ ਉਸ 2020 ਤੋਂ 4 ਸਾਲ ਹੋ ਗਏ ਜਾਣੇ ਛੋੜ ਦਿੱਤਾ ਉਸ ਤੋਂ ਬਾਅਦ ਉਸ ਘੋੜੇ ਦਾ। ਔਰ ਉਹ ਘੋੜਾ ਮੈਨੂੰ ਉਹਦਾ ਇਸ ਤਰ੍ਹਾਂ ਸ਼ੌਕ ਹੈ ਕਿ ਅਕਸਰ ਮੇਰਿਆਂ ਤੇ ਮੈਂ ਘੋੜਾ ਲੈ ਜਾਂਦਾ ਆ, ਫੇਰ ਕੇ ਤੇ ਜਾਂਦਾ ਮੈਂ ਦੂਜਾ, ਮੇਰਾ ਇੱਕ ਵਾਰੀ ਫੇਰਨਾ ਤੇ ਘੋੜਾ ਲੈ ਆਉਣਾ। ਉਹ ਸਾਡਾ ਇੱਕ ਨੌਕਰ ਹੁੰਦਾ, ਉਹ ਡੋਰੀ ਪਾ ਕੇ ਜਿਸ ਟਾਈਮ ਮੇਰਾ ਓਵਰ ਟਰੈਕ ਤੇ ਫਿਰਦਾ ਹੋਵੇ ਨਾ, ਤੇ ਮੈਨੂੰ ਵੇਖ ਕੇ ਨਹੀਂ ਫੀਲ ਹੁੰਦਾ ਪਰ ਮੈਂ ਕੋਈ 100 ਪੱਟੀ ਵਜਾ ਦੇ, ਇਤਨੀ ਖੁਸ਼ੀ ਹੁੰਦੀ ਹੈ। ਘੋੜੇ ਤੁਹਾਡੇ ਕੋਲੋਂ
ਤੁਸੀਂ ਦੱਸਿਆ ਕਿ ਅੱਛੇ ਆਏ, ਨਾਲੇ ਨੇ ਮੁਰਤਜਿਜ਼ ਜਿਹੜਾ ਉਹ ਵਨ ਆਫ ਦਾ, ਉਸ ਤੋਂ ਬਾਅਦ ਜਾਂ ਉਸ ਦੇ ਹੁੰਦਿਆਂ ਹੋਇਆਂ ਘਰ ਦੀ ਬਰੀਡ ਤਿਆਰ ਕਰਨ ਦਾ ਖਿਆਲ ਆਇਆ? ਕਿਸ ਤਰ੍ਹਾਂ ਹੁਣ ਲੈ ਕੇ ਉਹਨੂੰ ਚੱਲ ਰਹੇ ਹੋ? ਕੀ ਕੀ ਚੀਜ਼ਾਂ ਉਹਦੇ ਵਿੱਚ ਵੇਖ ਰਹੇ ਹੋ? ਕੀ ਬਾਰੀਕੀਆਂ ਜਿਹੜੀਆਂ ਨੇ ਉਹ ਤੁਸੀਂ ਉਹਨਾਂ ਦਾ ਖਿਆਲ ਕਰ ਰਹੇ ਹੋ, ਖਾਸ ਤੌਰ 'ਤੇ ਬਰੀਡਿੰਗ ਵਾਸਤੇ? ਸਬੀ ਖਾਨ, ਉਹ ਤੇ ਇੱਕ ਅੱਲਾਹ ਤਾਲਾ ਦਾ ਤੋਹਫਾ ਚਲਾ ਗਿਆ। ਉਸ ਤੋਂ ਬਾਅਦ ਵੀ ਅੱਲਾਹ ਤਾਲਾ ਨੇ ਅੱਛੇ ਘੋੜੇ ਦਿੱਤੇ। ਰਾਈਟ ਨਾਓ ਅਸੀਂ ਜਿਹੜੀ ਘਰ ਦੀ ਬਰੀਡ ਤਿਆਰ ਕਰ ਰਹੇ ਹਾਂ, ਉਹਦੇ 'ਚ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਸਾਡੇ ਕੋਲ ਪਾਕਿਸਤਾਨ 'ਚ ਜਿਤਨੇ ਨਾਮਵਰ ਘੋੜੇ ਔਰ ਘੋੜੀਆਂ ਜਿਨ੍ਹਾਂ ਦੀ ਫੈਮਿਲੀ ਟਰੀਜ਼ ਸਟਰੋਂਗ ਨੇ, ਜੀ ਜੀ, ਅਸੀਂ ਉਹ ਗੈਦਰ ਕਰਕੇ ਤੇ ਉਹਨਾਂ ਨੂੰ ਬਰੀਡ ਕਰਾਈਏ। ਠੀਕ ਹੈ। ਔਰ ਮੈਂ ਬਰੀਡਿੰਗ ਦੇ ਬਾਰੇ 'ਚ ਖਾਬ ਰੱਖਣਾ ਆਪਣੇ ਕੋਲ ਕਿ ਅੱਲਾਹ ਤਾਲਾ ਉਹ ਟਾਈਮ ਦੇਵੇ ਕਿ ਸਾਡੇ ਘਰ ਤੋਂ ਘੋੜਿਆਂ ਦੀ ਨਸਲ ਜਾਣੀ ਜਾਏ। ਸਾਨੂੰ ਕਿਉਂਕਿ ਸ਼ੁਰੂ ਤੋਂ ਨੁਕਰਿਆਂ ਦਾ ਜ਼ਿਆਦਾ ਸ਼ੌਕ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਨੁਕਰਿਆਂ ਨੂੰ ਬਰੀਡ ਕਰਨੇ ਦਾ। ਨੁਕਰਿਆਂ ਵਿੱਚ ਅੱਗੋਂ ਸਾਨੂੰ ਸ਼ੌਕ ਹੈ ਆਈਟ ਵਾਲੇ ਘੋੜਿਆਂ ਦਾ। ਅਲਹਮਦੁਲਿਲਾ ਅੱਲਾਹ ਤਾਲਾ ਨੇ ਸਾਰੇ ਆਈਟਡ ਘੋੜੇ ਦਿੱਤੇ ਨੇ। ਘੋੜੀਆਂ ਵੀ ਫਿਰ ਅਸੀਂ ਕੋਸ਼ਿਸ਼ ਕੀਤੀਆਂ, ਕੁਝ ਇਹਨਾਂ ਘੋੜਿਆਂ ਦੀ ਹੀ ਬੱਚੀਆਂ ਨੇ। ਜਿਹੜੀ ਘੋੜੀ ਕੋ ਬਾਹਰੋਂ ਪਰਚੇਜ਼ ਕੀਤੀ ਹੈ, ਉਹਦਾ ਕੋਸ਼ਿਸ਼ ਕੀਤੀ ਕਿ ਉਹਦਾ ਇੱਕ ਦੋ ਨਸਲ ਪਿਛਾਂ ਵੀ ਸਾਨੂੰ ਅਥੈਂਟਿਕ ਪਤਾ ਹੋਵੇ, ਕਨਫਰਮੇਸ਼ਨ ਹੋਵੇ ਤੋਂ ਪਰਚੇਜ਼ ਕਰੀਏ। ਔਰ ਉਹਦੇ ਵਿੱਚ ਵੀ ਉਹਦੀ ਪਰਫਾਰਮਿੰਗ ਬਲੱਡ ਲਾਈਨ ਹੋਵੇ। ਸਹੀ ਹੈ। ਉਹ ਕੋਈ ਐਸੀ ਨਾ ਹੋਵੇ ਕਿ ਉਹਨਾਂ ਦੀ ਹਾਈਟ ਥੋੜੀ ਹੋਣਾ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ। ਘੋੜੇ ਬਹੁਤ ਅੱਛੇ ਨੇ, ਛੋਟੀ ਹਾਈਟ ਵਾਲੇ ਜ਼ਿਆਦਾ ਅੱਛੇ ਪਰਫਾਰਮਰ ਹੁੰਦੇ, ਕਿਉਂਕਿ ਸਾਡੇ ਆਪਣੇ ਮੇਰੇ ਭਾਈ ਦਾ ਜਿਹੜੇ ਅਸੀਂ ਆਪ ਘੋੜੇ ਯੂਜ਼ ਕਰਨੇ, ਸਾਡੀ ਆਪਣੀ ਅਲਹਮਦੁਲਿਲਾ ਅੱਲਾਹ ਤਾਲਾ ਨੇ ਇੱਕ ਮੁਨਾਸਿਬ ਹਾਈਟਸ ਦਿੱਤੀਆਂ ਜੀ ਜੀ। ਤੇ ਫਿਰ ਸਾਨੂੰ ਘੋੜੇ ਵੀ ਸਾਡੀ ਹਾਈਟ ਦੇ ਮੁਤਾਬਿਕ ਚਾਹੀਦੇ। ਹੁਣ ਅਸੀਂ ਛੋਟੇ ਘੋੜੇ ਤੇ ਨਹੀਂ ਅੱਛੇ ਲੱਗਦੇ। ਸਹੀ। ਪ੍ਰੈਜ਼ੈਂਟੇਬਲ ਪ੍ਰੈਜ਼ੈਂਟੇਸ਼ਨ ਜਿਹੜੀ ਹੈ ਉਹ ਅਸੀਂ ਬਰੀਡਿੰਗ ਵਾਸਤੇ ਵੀ ਜਿਹੜੇ ਸਾਡੇ ਹਾਈਟਡ ਪ੍ਰੈਜ਼ੈਂਟੇਬਲ ਹਾਰਸਸ ਨੇ ਉਹਨਾਂ ਨੂੰ ਬਰੀਡ ਕਰਾ ਰਹੇ ਹਾਂ। ਮੁਖਤਲਿਫ ਬਰੀਡਸ ਦੇ ਘੋੜੇ ਮੇਰੇ ਕੋਲ, ਜਿਹੜੀਆਂ ਝੰਗ ਦੀਆਂ, ਮੋਸਟਲੀ ਝੰਗ ਦੀ ਬਰੀਡ ਦੇ ਘੋੜੇ ਮੇਰੇ ਕੋਲ। ਜੀ ਜੀ। ਅੱਜ ਕੱਲ੍ਹ ਇੱਕ ਘੋੜਾ ਸਾਡਾ ਅਰਫ ਆਮ ਜ਼ੁਬਾਨ ਜ਼ਦ ਆਮ ਤੇ ਬੜਾ ਫੇਮਸ ਹੈ, ਰਾਜ ਦੁਲਾਰਾ। ਜੀ ਜੀ। ਉਹ ਸਾਡੇ ਕੋਲ ਇੱਕ ਘੋੜਾ ਹੈ ਜਿਹੜਾ ਸਾਡੇ ਕੋਲ ਰਾਵੀ ਬਰੀਡ ਦਾ। ਠੀਕ ਹੈ। ਕਿਉਂਕਿ ਉਹਦਾ ਵਾਲਦ ਬਾਪ ਵੀ ਮੈਂ ਰਾਵੀ ਤੋਂ ਲੈ ਕੇ ਆਇਆ, ਉਹਦੀ ਨਾਨੀ ਵੀ ਰਾਵੀ ਤੋਂ ਆਈ ਹੈ। ਸਹੀ ਹੈ। ਉਹ ਸਾਡੇ ਕੋਲ ਇੱਕ, ਉਹ ਸਮਝ ਲਓ ਕਿ 70% ਆਫ ਦੈਟ ਹਿਸ ਬਲੱਡ ਬਿਲੋਂਗਸ ਟੂ ਰਾਵੀ। ਉਹ ਬਹੁਤ ਅੱਛਾ ਪਰਫਾਰਮਿੰਗ ਘੋੜਾ। ਸਾਡੀ ਬਰੀਡਿੰਗ ਵਿੱਚ ਪਰਸੈਪਸ਼ਨ ਇਹ ਵੇ ਕਿ ਅੱਜ ਵੀ ਮੈਂ ਦਿਨ 'ਚ ਤੁਹਾਡੇ ਨਾਲ ਕੁੜੀਆਂ ਦੇ ਜਿਸ ਟਾਈਮ ਅਸੀਂ ਵਾਕ ਅਰਾਊਂਡ ਕਰ ਰਹੇ ਜੀ ਜੀ, ਉਹਦੇ ਮੈਂ ਦੱਸਦਾ ਸਾਡੀ ਕੋਸ਼ਿਸ਼ ਇਹ ਵੇ ਕਿ ਖੂਬਸੂਰਤੀ ਵੀ ਆਵੇ, ਲੇਕਿਨ ਪਰਫਾਰਮੈਂਸ ਔਰ ਪ੍ਰੈਜੈਂਟੇਸ਼ਨ ਉਹਦੇ ਉੱਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ। ਅੱਛਾ, ਇੱਕ ਚੀਜ਼ ਔਰ ਮੈਂ ਹਾਰਸ ਦੇ ਵਿੱਚ ਬਰੀਡਿੰਗ ਦੇ ਵਿੱਚ ਉਹਦੇ ਟੈਂਪਰਾਮੈਂਟ ਨੂੰ ਬਹੁਤ ਮਲੂਜ਼ੇ ਖਾਤਰ ਰੱਖ ਰਿਹਾ। ਜਿਹੜੀ ਵਾਰਮ ਬਲੱਡਡ ਮੇਲਸ ਨੇ, ਯਾਨੀ ਕਿ ਜਿਹੜੀਆਂ ਗਰਮ ਮਿਜ਼ਾਜ ਜੀ, ਉਹਨਾਂ ਤੇ ਜਿਹੜੇ ਕੰਪੈਰੀਟਿਵਲੀ ਇੱਕ ਨਰਮ ਟੈਂਪਰਾਮੈਂਟ ਦੇ ਘੋੜੇ ਉਹ ਕ੍ਰਾਸ ਕਰਵਾਏ। ਸਹੀ ਹੈ। ਜਿਹੜੀਆਂ ਘੋੜੀਆਂ ਘੱਟ ਟੈਂਪਰਾਮੈਂਟ ਦੇ ਉਹਨਾਂ ਦੇ ਉੱਤੇ ਕੋਈ ਜਿਹੜੇ ਸਾਡੇ ਕੋਲ ਤੇਜ਼ ਮਿਜ਼ਾਜ ਦੇ ਘੋੜੇ ਨੇ ਉਹਨਾਂ ਨੂੰ ਬਰੀਡ ਕਰਾ ਰਹੇ। ਸਹੀ। ਨੁਕਰਿਆਂ ਉੱਤੇ ਨੁਕਰੇ ਕਰਾ ਰਹੇ, ਕੁਮੈਤ ਤੇ ਕੁਮੈਤ ਕਰਾ ਰਹੇ। ਠੀਕ ਹੈ। ਔਰ ਜਿਹੜੀਆਂ ਬਾਕੀ ਰੰਗਦਾਰ ਸਾਡੇ ਕੋਲ ਘੋੜੀਆਂ ਉਹਨਾਂ ਤੇ ਮਿਕਸ ਕਰਵਾ। ਸਹੀ ਹੈ। ਅੱਛਾ, ਇਹ ਘੋੜਿਆਂ ਦੇ ਟੈਂਪਰਾਮੈਂਟ ਦੀ ਤੇ ਗੱਲ ਹੋਈ। ਇੱਕ ਬੰਦਾ ਜਿਹੜਾ ਇੱਕ ਸ਼ੌਕੀਨ ਤਾਜ਼ੀਦਾਰ ਜਿਹੜਾ ਬਰੀਡਿੰਗ ਕਰਵਾ ਰਿਹਾ ਹੈ, ਉਹਦਾ ਟੈਂਪਰਾਮੈਂਟ ਅੱਛਾ ਹੋਣਾ ਕਿਤਨਾ ਜ਼ਰੂਰੀ ਹੈ? ਕਿਉਂਕਿ ਇਹ 1-2-3 ਸਾਲ ਦੀ ਗੱਲ ਨਹੀਂ ਹੈ, ਇਹ ਲੰਬਾ ਕੰਮ ਹੈ। ਇਹਦੇ ਤੇ ਰੋਸ਼ਨੀ ਥੋੜੀ ਜਿਹੀ ਪਾਓ। ਮੈਂ ਇੱਥੇ ਟੈਂਪਰਾਮੈਂਟ ਨਹੀਂ, ਇੱਥੇ ਜੀਨ ਦਾ ਸਟਰੋਂਗ ਹੋਣਾ ਜ਼ਰੂਰੀ। ਔਰ ਮੈਂ ਤੇ ਫੀਲ ਕਰਨਾ ਕਿ ਜੈਨੇਟਿਕਲੀ ਤੁਸੀਂ ਅਗਰ ਸਟਰੋਂਗ ਨਹੀਂ ਤਾਂ ਤੁਸੀਂ ਕੁਝ ਵੀ ਅੱਛਾ ਨਹੀਂ ਕਰ ਸਕਦੇ। ਸਹੀ। ਨਾ ਤੁਸੀਂ ਇਨਸਾਨ ਅੱਛੇ ਬਣ ਸਕਦੇ, ਨਾ ਤੁਸੀਂ ਕੋਈ ਚੀਜ਼ ਤੁਸੀਂ ਅੱਛੀ ਨਹੀਂ ਕਰ ਸਕਦੇ। ਉਸੇ ਤਰ੍ਹਾਂ ਜੀਨ ਸਟਰੋਂਗ ਹੋਣ ਦੇ ਤੇ ਤੁਹਾਡੇ ਵਿੱਚ ਹੌਸਲਾ ਹੋਵੇਗਾ। ਬਰੀਡਿੰਗ 2-3 ਸਾਲ ਦਾ ਕੰਮ ਨਹੀਂ। ਮੈਂ ਪਿਛਲੇ 10 ਸਾਲ ਤੋਂ ਬਰੀਡਿੰਗ ਕਰ ਰਿਹਾ ਔਰ ਮੈਂ ਗਰਾਊਂਡ 'ਚ ਆਪਣੇ ਘਰ ਦੇ 2-3 ਵਿਛੇਰੇ ਦੇ ਸਕੇ। ਸਹੀ। ਕਿਉਂ? ਐਕਸਪੀਰੀਅੰਸ ਨਹੀਂ, ਤਜਰਬਾ ਨਹੀਂ, ਅਜੇ ਵੀ ਐਕਸਪੀਰੀਅੰਸ ਤਜਰਬਾ ਨਹੀਂ, ਲੇਕਿਨ ਕੰਪੈਰੀਟਿਵਲੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਜਿਤਨਾ ਨੋ ਹਾਊ ਹੈ ਬਰੀਡਿੰਗ ਦੀ, ਉਸ ਤੋਂ ਥੋੜੀ ਬਹੁਤ ਨੋ ਹਾਊ ਬਿਹਤਰ ਹੋਈ ਉਸੇ। ਸਹੀ। ਔਰ ਮੈਂ ਤੇ ਜੇ ਵੀ ਇਹ ਫੀਲ ਕਰਨਾ ਕਿ ਮੈਂ ਇਸ ਚੈਪਟਰ ਨੂੰ ਅਜੇ ਸਿੱਖ ਰਿਹਾ, ਪੜ੍ਹ ਰਿਹਾ। ਹੁਣ ਮੈਂ ਚਾਹ ਰਿਹਾ ਕਿ ਮੇਰੇ ਕੋਲ ਜਿਹੜੀਆਂ ਕੁੜੀਆਂ ਮੈਂ ਆਪਣੇ ਬਰੀਡਿੰਗ ਸਟੇਸ਼ਨਸ ਤੋਂ ਵਾਪਸ ਮੰਡੀ ਘਰ ਆਪਣੇ ਸਟੇਬਲ 'ਚ ਲੈ ਕੇ ਆਉਂਦੀਆਂ, ਇਹ ਉਹ ਮੇਲਸ ਨੇ ਜਿਨ੍ਹਾਂ ਦੀਆਂ 2-2 3-3
ਮਾਵਾਂ ਦਾ ਮੈਨੂੰ ਪਤਾ। ਸਹੀ। ਔਰ ਮੈਂ ਕੋਸ਼ਿਸ਼ ਕਰ ਰਿਹਾ ਮੇਰੇ ਕੋਲ ਹੁਣ ਜਿਤਨੇ ਅੱਗੋਂ ਬੱਚੇ ਆ ਰਹੇ ਨੇ ਉਹਨਾਂ ਵਿੱਚ ਅਗਰ ਮਾਂ 'ਚ 2 ਤੋਂ 3 ਬਲੱਡ ਨੇ ਤੇ ਪਿਓ ਵੀ ਉਹਨਾਂ ਤੇ ਉਹ ਕ੍ਰਾਸ ਕਰਾਇਆ ਜਿਹਦੇ ਵਿੱਚ ਪਿੱਛੋਂ 2 ਤੋਂ 3 ਬਲੱਡ ਹੋਣ, ਤਾਂ ਕਿ ਇੱਕ ਟਾਈਮ ਹੋਵੇ ਕਿ ਮੇਰੇ ਕੋਲ ਪਾਕਿਸਤਾਨ ਦੇ ਜਿਤਨੇ ਫੇਮਸ ਬਰੀਡਸ ਹਨ ਉਹ ਸਾਰੀਆਂ ਬਰੀਡਸ ਮੇਰੇ ਘਰ ਦੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਸ਼ਾਮਲ ਹੋਣ। ਬਿਲਕੁਲ ਠੀਕ ਹੈ। ਅੱਛਾ, ਇੱਕ ਸਵਾਲ ਜਿਹੜਾ ਬਰੀਡਰਸ ਤੋਂ ਕੀਤਾ ਜਾਂਦਾ ਹੈ, ਅਸੀਂ ਕਰਦੇ ਹਾਂ ਜੀ, ਇਤਨੇ ਟਾਈਮ ਤੋਂ ਅਸੀਂ ਇੱਕ ਗੱਲ ਕਰ ਰਹੇ ਹਾਂ ਦੇਸੀ ਬਰੀਡ, ਸਾਡੀ ਬਰੀਡ, ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਪਲੇਟਫਾਰਮ ਤੇ ਉਹਨੂੰ ਔਨ ਨਹੀਂ ਕਰੀਏ, ਲੇਕਿਨ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਹਜੇ ਤੱਕ ਕਨਫਰਮ ਨਹੀਂ ਕਰ ਪਾਏ ਅਸੀਂ। ਇੱਕ ਦੇਸੀ ਘੋੜਾ ਘੋੜੀ ਕੀ ਹੁੰਦੀ ਹੈ, ਉਹਦੀ ਕੀ ਕਨਫਰਮੇਸ਼ਨ ਹੈ, ਉਹਦੇ ਕੀ ਸਟਰਕਚਰ ਹੈ, ਇਹਦੇ ਤੇ ਥੋੜੀ ਜਿਹੀ ਰੋਸ਼ਨੀ ਪਾਓ। ਜਿਹੜਾ ਸਾਡਾ ਦੇਸੀ ਬਰੀਡ ਹੈ ਜੀ ਜੀ, ਇਹ ਮੈਂ ਜਿਸ ਤਰ੍ਹਾਂ ਬਜ਼ੁਰਗਾਂ ਤੋਂ ਸੁਣਿਆ, ਜਿਸ ਤਰ੍ਹਾਂ ਸਾਡੀ ਉਰਦੂ ਜ਼ਬਾਨ ਹੈ ਨਾ ਜੀ, ਲਸ਼ਕਰੀ ਲਸ਼ਕਰੀ, ਇਹਦੇ ਵਿੱਚ ਸਾਡੇ ਕੋਲ ਪਰਸ਼ੀਅਨ ਦੇ ਵੀ ਵਰਡਸ ਹਨ ਜੀ, ਅਰਬਿਕ ਦੇ ਵੀ ਵਰਡ ਹਨ, ਸੰਸਕ੍ਰਿਤ ਦੇ ਵਰਡ ਵੀ ਹਨ, ਕਿਧਰੇ ਨਾ ਕਿਧਰੇ ਇੱਕ ਦੋ ਇੰਗਲਿਸ਼ ਦੇ ਵਰਡਸ ਵੀ ਯੂਜ਼ ਹੋ ਜਾਂਦੇ। ਸਾਡੇ ਦੇ ਜਿਤਨੇ ਇਨਵੇਡਰਸ ਆਏ ਨੇ ਉਹਨਾਂ ਸਾਨੂੰ ਇਨਵੇਡ ਕੀਤਾ ਹਿੰਦੁਸਤਾਨ ਨੂੰ, ਤੇ ਉਹਦੇ ਨਾਲ ਸਾਨੂੰ ਆਪਣੀ ਜ਼ੁਬਾਨ ਦੇ ਕੋਈ ਲਫ਼ਜ਼ ਵੀ ਦੇ ਗਏ ਔਰ ਇਹ ਲਸ਼ਕਰੀ ਜ਼ੁਬਾਨ ਸਾਡੀ ਇੱਕ ਬਣ ਗਈ। ਠੀਕ ਹੈ। ਜਿਹੜੇ ਮੈਂ ਕੁਝ ਚੰਦ ਬਜ਼ੁਰਗਾਂ ਤੋਂ ਜਿਹੜੇ ਕਿ ਬਰੀਡ ਨੂੰ ਲੌਂਗ ਲਾਸਟ ਪਿਛਲੇ ਟਾਈਮ ਤੋਂ ਸਮਝਦੇ ਨੇ, ਉਹਨਾਂ ਕੋਲੋਂ ਮੈਂ ਇੱਕ ਚੀਜ਼ ਇਹ ਵੀ ਵੇਖੀ ਹੈ ਕਿ ਸਾਡਾ ਘੋੜਾ ਵੀ ਲਸ਼ਕਰੀ ਘੋੜਾ, ਇਹਦੇ 'ਚ ਕੁਝ ਹਿੱਸਾ ਥਾਰੋ ਦਾ, ਗੋਰਾ ਹੈ ਉਹ ਥਾਰੋ ਲੈ ਕੇ ਆਇਆ, ਕੁਝ ਹਿੱਸਾ ਅਰਬਿਕ ਦਾ, ਕੁਝ ਹਿੱਸਾ ਪਰਸ਼ੀਆ ਦਾ, ਇਸ ਤਰ੍ਹਾਂ ਮੁਖਤਲਿਫ ਘੋੜਿਆਂ ਦਾ ਮੁਰੱਕਬ ਹੈ। ਇਸ ਟਾਈਮ ਸਾਡੇ ਕੋਲ ਜਿਹੜੀ ਬਰੀਡ ਹੈ, ਅਗਰ ਇੰਡੀਆ ਕੋਲ ਵੀ ਮਾਰਵਾੜੀ ਬਰੀਡ ਹੈ ਤਾਂ ਉਹ ਵੀ ਇਹੀ ਬਰੀਡ ਹੈ। ਸਹੀ। ਉਹਨਾਂ ਨੂੰ ਅੱਗੋਂ ਥੋੜਾ ਜਿਹਾ ਐਬਰੇਟ ਕਰਕੇ ਆਪਣੀ ਬਰੀਡ ਰਜਿਸਟਰਡ ਕਰਾਈ। ਸਾਡੇ ਕੋਲੋਂ ਸਾਡੀ ਜਿਹੜੀ ਦੇਸੀ ਬਰੀਡ ਹੈ ਰਜਿਸਟਰਡ ਨਹੀਂ ਹੈ, ਕਿਉਂਕਿ ਇਹ ਅਜੇ ਤੱਕ ਬਹੁਤ ਸਾਰੀ, ਇਹ ਉਸੇ ਵਜ੍ਹਾ ਤੋਂ ਬਹੁਤ ਸਾਰੀ ਬਰੀਡਸ ਦਾ ਮੁਰੱਕਬ ਜਾਣਿਆ ਜਾਂਦਾ। ਠੀਕ ਹੈ। ਔਰ ਐਜ਼ ਪਰ ਮਾਈ ਨੌਲੇਜ आई एम नॉट इतनी ऑथेंटिक नहीं है, मैं ऑथेंटिक नहीं। दुनिया का सब तो पुराना घोड़ा अरबी घोड़े, अरबी घोड़े तो अगों सारी ब्रीड बड़ियां ਉਹਦੇ ਤੋਂ, ਤੇ ਉਹ ਤਾਂ ਸਾਰਿਆਂ ਵਿੱਚ ਹੈ ਹੀ ਹੈ। ਉਹ ਅਗਰ ਤੁਸੀਂ ਦੇਸੀ ਘੋੜੇ ਰਜਿਸਟਰਡ ਘੋੜਾ ਨਹੀਂ ਤਸੱਵਰ ਕਰਦੇ ਹੋ ਔਰ ਮਾਰਵਾੜੀ ਘੋੜੇ ਨੂੰ ਤੁਸੀਂ ਰਜਿਸਟਰਡ ਤਸੱਵਰ ਕਰਦੇ ਹੋ, ਤੇ ਕਈ ਤੁਹਾਡੇ ਕੋਲ ਸਬੂਤ ਨਹੀਂ ਹੋਏਗਾ ਕਿ ਉਹਦੇ ਐਂਸੈਸਟਰਸ ਵਿੱਚੋਂ ਜਾ ਕੇ ਕੋਈ ਅਰਬੀ ਘੋੜਾ ਨਾ ਨਿਕਲੇ। ਪਾਕਿਸਤਾਨ 'ਚ ਜਿਹੜਾ ਕੰਮ ਹੋਣਾ ਚਾਹੀਦਾ ਹੋਣੇ ਵਾਲਾ ਹੈ, ਹੁਣ ਬਹੁਤ ਸਾਰੇ ਲੋਕ ਚੱਲੇ ਨੇ, ਲੇਕਿਨ ਜਿਹੜਾ ਮੈਂ ਫੀਲ ਕੀਤਾ ਔਰ ਮੈਂ ਆਪਣੇ ਘੋੜਿਆਂ ਵਾਸਤੇ ਜਾਂ ਮੈਂ ਆਪਣੀ ਬਰੀਡ ਵਾਸਤੇ ਜਿਹੜੀ ਚੀਜ਼ ਸਿਲੈਕਟ ਕੀਤੀ ਹੈ, ਉਹ ਮੈਂ ਸਿਲੈਕਟ ਕੀਤੀ ਕਿ ਮੈਂ ਆਪਣੇ ਘੋੜਿਆਂ ਦੀ ਖੁਦ ਬੁੱਕ ਮੇਨਟੇਨ ਕਰਾਂ। ਮੈਂ ਇੱਕ ਘੋੜੀ ਦੀ ਬੁੱਕ ਬਣਾਵਾਂ, ਉਸ ਘੋੜੀ ਦੇ ਮਾਂ ਦੀ ਵਿੱਚ ਮੈਂ ਹਿਸਟਰੀ ਲਿਖਾਂ, ਉਹਦੀ ਨਾਨੀ ਦੀ ਹਿਸਟਰੀ ਲਿਖਾਂ, ਫਿਰ ਜਿਹੜਾ ਉਹਦੇ ਘੋੜਾ ਕ੍ਰਾਸ ਹੋਵੇ ਉਹਦੀ ਬਰੀਡ ਦੀ ਵਿੱਚ ਡੈਫੀਨੇਸ਼ਨਸ ਹੋਣ, ਫਿਰ ਉਹਨਾਂ ਤੋਂ ਜਿਹੜਾ ਬੱਚਾ ਪੈਦਾ ਹੋਵੇ ਉਹ ਨੰਬਰ ਅਲਾਟ ਕਰਕੇ ਉਹਦੀ ਬੁੱਕ ਮੇਨਟੇਨ ਕੀਤੀ ਜਾਏ ਔਰ ਉਹ ਬੁੱਕ ਮੇਰੇ ਕੋਲ ਹੋਵੇ। ਅਗਰ ਮੇਰੇ ਸਟੇਬਲ ਦਾ ਘੋੜਾ ਕਿਸੇ ਦੋਸਤ ਕੋਲ ਵੀ ਚਲਾ ਜਾਂਦਾ ਤੇ ਕਦੇ ਵੀ ਉਹਦਾ ਰਿਕਾਰਡ ਪੁੱਛਣਾ ਹੋਵੇ ਤੇ ਮੇਰਾ ਘੋੜਾ ਮੇਰੇ ਸਟੱਡ ਦਾ ਮੇਰੇ ਕੋਲ ਲਾਜ਼ਮੀ ਰਜਿਸਟਰਡ ਹੋਵੇ, ਜਿੱਦਾਂ ਕਿ ਮੈਂ ਜਵਾਬ ਦੇਵਾਂ ਕਿ ਵਾਕਈ ਹੀ ਇਹਦੇ 'ਚ ਇਹ ਬਲੱਡ ਲਾਈਨਸ ਹੈ। ਠੀਕ ਹੈ। ਔਰ ਸਾਡੇ ਘੋੜੇ ਨੂੰ ਪਾਕਿਸਤਾਨੀ ਹਾਰਸ ਦਾ ਨਾਂ ਦੇਣਾ ਚਾਹੀਦਾ। ਸਹੀ। ਸਾਡੇ ਘੋੜੇ ਨਾ ਹਿੰਦੀ ਆਖਣਾ ਚਾਹੀਦਾ, ਨਾ ਦੇਸ ਆਖਣਾ ਚਾਹੀਦਾ, ਨਾ ਮਾਰਵਾੜੀ ਆਖਣਾ ਚਾਹੀਦਾ, ਪਾਕਿਸਤਾਨੀ। ਸਾਡੇ ਘੋੜੇ ਨੂੰ ਪਾਕਿਸਤਾਨੀ ਹਾਰਸ ਦਾ ਨਾਂ ਦੇਣਾ ਚਾਹੀਦਾ। ਠੀਕ ਹੈ। ਮਤਲਬ ਇਹ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਜਦੋਂ ਵੀ ਅਸੀਂ ਇਹਦੇ ਇਸ ਨਤੀਜੇ ਤੇ ਪਹੁੰਚ ਜਾਂਦੇ ਹਾਂ ਕਿ ਸਾਡਾ ਘੋੜਾ ਕੀ ਹੈ, ਭਾਈ ਅਸੀਂ ਨਸਲ ਤਿਆਰ ਕਰਨੀ ਜੋ ਸਾਡੇ ਕੋਲ ਚੀਜ਼ ਮੁਯੱਸਰ। ਸਹੀ ਹੈ। ਸਾਡੇ ਕੋਲ ਮੁਯੱਸਰ ਪਾਕਿਸਤਾਨੀ ਘੋੜਾ। ਠੀਕ ਹੈ। ਅਗਰ ਕੋਈ ਥਾਰੋ ਵੀ ਉਹਦੇ 'ਚ ਮਿਕਸ ਹੈ ਤਾਂ ਪਾਕਿਸਤਾਨੀ ਹੈ, ਪਾਕਿਸਤਾਨ ਆ ਕੇ ਦੂਸਰੀ ਤੀਸਰੀ ਚੌਥੀ ਨਸਲ ਤੋਂ ਹੈ। ਅਗਰ ਅਸੀਂ ਇਹਦਾ ਬਿਹਤਰ ਕਰਨੇ ਵਾਸਤੇ ਇੰਡੀਆ ਤੋਂ ਮਾਰਵਾੜੀ ਵੀ ਲੈ ਆਉਂਦੇ ਤੇ ਉਹ ਵੀ ਲਿਆ ਕੇ ਤੇ ਅਸੀਂ ਪਾਕਿਸਤਾਨ 'ਚ ਬਰੀਡ ਕਰਨਾ। ਅਗਰ ਇਹਨਾਂ ਵਾਸਤੇ ਅਸੀਂ ਥਾਰੋ ਜੋ ਵੀ ਕਰਨੇ ਆ, ਮਿਕਸਿੰਗ ਕਰਨੇ ਆ, ਮਿਕਸਿੰਗ ਤੋਂ ਬਾਅਦ ਉਹ ਬਲੱਡ ਤੇ ਨਹੀਂ, ਉਹ ਨਸਲ ਤੇ ਨਹੀਂ ਨਾ ਰਹਿ ਜਾਏਗੀ। ਮੈਂ ਸਮਝਦਾ ਕਿ ਸਾਡੇ ਘੋੜੇ ਨੂੰ ਐਜ਼ ਅ ਪਾਕਿਸਤਾਨੀ ਹਾਰਸ ਦੁਨੀਆ 'ਚ ਰਜਿਸਟਰ ਕਰਾਉਣਾ ਚਾਹੀਦਾ ਔਰ ਸਾਨੂੰ ਆਪਣਾ ਘੋੜਾ ਇਹਦੀ ਬਰੀਡਿੰਗ ਇਹਦੇ ਵਿੱਚ ਜੋ ਚੇਂਜਿੰਗਸ ਅਸੀਂ ਲਿਆ ਸਕਦੇ ਇਹਦੀ ਬਿਹਤਰ ਲਿਆ ਕੇ ਔਨ ਦ ਨੇਮ ਆਫ ਪਾਕਿਸਤਾਨੀ ਹਾਰਸ ਸਹੀ ਇਨ ਬਾਰ ਵਿਖਾਣਾ ਚਾਹੀਦਾ। ਇੱਕ ਬੜਾ ਵਸੀ ਟॉपिक है और
ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਹਜੇ ਵੀ ਰਹਿੰਦੀਆਂ ਨੇ। ਬਹੁਤ ਸਾਰੇ ਸਵਾਲ ਐਸੇ ਨੇ ਜਿਹੜੇ ਜਿਨ੍ਹਾਂ ਦੇ ਜਵਾਬ ਜਿਹੜੇ ਨੇ ਉਹ ਸਾਡੇ ਜਿਹੜੇ ਨਾਜ਼ਰੀਨ ਨੇ ਉਹ ਵੀ ਸੁਣਨਾ ਚਾਹੁੰਦੇ ਨੇ, ਔਰ ਘੋੜਿਆਂ ਨਾਲ ਜਿਹੜੇ ਜੁੜੇ ਹੋਏ ਸ਼ੌਕੀਨ ਹਜ਼ਰਾਤ ਨੇ ਉਹ ਵੀ ਜਾਣਨਾ ਚਾਹੁੰਦੇ ਨੇ। ਦਾਮਨ ਵਕਤ ਜਿਹੜੀ ਗੁੰਜਾਇਸ਼ ਹੈ ਨੇ ਉਹ ਤਕਰੀਬਨ ਇਤਨੀ ਕੀ ਆਈ। ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਵਕਤ ਇਨਾਇਤ ਕੀਤਾ, ਬੜੇ ਕੀਮਤੀ ਵਕਤ 'ਚ ਯਕੀਨੀ ਤੌਰ 'ਤੇ ਤੁਸੀਂ ਟਾਈਮ ਕੱਢਿਆ ਜੀ। ਸਾਨੂੰ ਹੈ ਅੰਦਾਜ਼ਾ ਜੀ ਇਸ ਚੀਜ਼ ਦਾ, ਤੇ ਥੈਂਕ ਯੂ ਜੀ। ਨਾਜ਼ਰੀਨ, ਗੁਫ਼ਤਗੂ ਤੁਸੀਂ ਸੁਣੀ, ਇਹਦੇ ਵਿੱਚ ਨਿੱਜੀ ਲਾਈਫ ਦਾ ਵੀ ਅਹਾਤਾ ਕੀਤਾ ਔਰ ਕੋਸ਼ਿਸ਼ ਕੀਤੀ ਕਿ ਬਿਜ਼ਨਸ ਜਿਹੜਾ ਹੈ ਸੈਯਦ ਹਸਨ ਰਜ਼ਾ ਬੁਖਾਰੀ ਹੋਰਾਂ ਦਾ ਉਹਦੇ ਮੁਤਾਲਿਕ ਵੀ ਜਿਤਨੀ ਇਨਫੋਰਮੇਸ਼ਨ ਹੋ ਸਕੇ ਉਹ ਲਈ ਜਾਵੇ, ਔਰ ਖਾਸ ਤੌਰ ਤੇ ਘੋੜਿਆਂ ਦੇ ਸ਼ੌਕ ਦੇ ਔਰ ਨੇਜ਼ਾਬਾਜ਼ੀ ਦੇ ਸ਼ੌਕ ਦੇ ਹਵਾਲੇ ਨਾਲ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਤਸ਼ਨਗੀ ਯਕੀਨੀ ਤੌਰ ਤੇ ਹੈ। ਜ਼ਿੰਦਗੀ ਰਹੀ ਮੁਲਾਕਾਤ ਹੋਸੀ ਤੇ ਅਗਲੀ ਕਿਸੇ ਨਸ਼ਿਸਤ 'ਚ ਇਨਸ਼ਾਅੱਲਾ ਉਹਨਾਂ ਸਵਾਲਾਂ ਦੇ ਜਵਾਬ ਲਸਾਏ। ਇਸ ਪੋਡਕਾਸਟ ਦਾ ਫੀਡਬੈਕ ਤੁਸੀਂ ਲਾਜ਼ਮੀ ਦੱਸੋ ਸਾਡੇ ਈਮੇਲ ਐਡਰੈਸ ਤੇ, ਸਾਡੇ ਕਮੈਂਟ ਬਾਕਸ ਦੇ ਵਿੱਚ, ਚਾਹੇ ਤੁਸੀਂ ਫੇਸਬੁੱਕ ਤੋਂ ਸਾਨੂੰ ਵੇਖ ਰਹੇ ਹੋ, ਚਾਹੇ YouTube ਤੋਂ ਸਾਡੇ ਨਾਲ ਜੁੜੇ ਹੋ, ਜਾਂ ਕਿਸੇ ਵੀ ਡਿਜੀਟਲ ਪਲੇਟਫਾਰਮ ਤੋਂ ਤੁਸੀਂ ਸਾਡੇ ਨਾਲ। ਅੱਜ ਦੀ ਇਸ ਪੋਡਕਾਸਟ ਤੋਂ ਸਬੀਉਲ ਹਸਨ ਖਾਨ ਨੂੰ, ਸਗੀਰ ਅब्बास ਨੂੰ, ਟੀਮ ਦੀ ਹਾਰਸ ਐਂਡ ਕਲਚਰ ਨੂੰ ਇਜਾਜ਼ਤ ਦੇਸੋ। ਰੱਬ